ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ਮਾ ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 29 ਜਨਵਰੀ 2020 17 ਮਾਘ ਨਾਨਕ ਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਦੱਸਦੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਤੁਹਾਨੂੰ ਦੱਸਿਆ ਹੈ ਕਿ ਜੋ ਇਹ ਪ੍ਰੋਗਰਾਮ ਹੈ ਇਹ ਲਗਾਤਾਰਤਾ ਨਾਲ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਔਰ ਜੋ ਸਟਾਰਟਿੰਗ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੋ ਅੱਜ ਦੇ ਜੋ ਮੇਨ ਇਸ਼ੂ ਨੇ ਉਸ ਦੇ ਉੱਪਰ ਵਿਚਾਰ ਚਰਚਾ ਹੋਏਗੀ। ਉਹ ਕਿਹੜੇ ਨੇ ਕਿ ਜਿਸ ਤਰ੍ਹਾਂ ਅਮਰੀਕਨ ਕਾਂਗਰਸ ਦੇ ਵਿੱਚ CAA ਦੇ ਉੱਪਰ ਜੋ ਸੁਣਵਾਈ ਹੋਈ ਹੈ ਜਿਸ ਵਿੱਚ ਅੱਡ ਇਨਸਾਨੀ ਹੱਕਾਂ ਦੀਆਂ ਜੋ ਜਥੇਬੰਦੀਆਂ ਨੇ ਦੱਸਿਆ ਕਿ ਇਹ ਕਾਨੂੰਨ ਕਿਵੇਂ ਘੱਟ ਗਿਣਤੀਆਂ ਦੇ ਵਿਰੁੱਧ ਤੇ ਪੱਖਪਾਤੀ ਹੈ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਾਂਗੇ ਔਰ ਦੂਸਰੇ ਪਾਸੇ ਬਾਦਲ ਅਕਾਲੀ ਦਲ ਨੇ ਬੀਜੇਪੀ ਦੀ ਹਮਾਇਤ ਦਾ ਐਲਾਨ ਕੀਤਾ ਹੈ ਔਰ ਕਿਹਾ ਹੈ ਕਿ ਉਹ ਉਹਨਾਂ ਦੇ ਨਾਲ ਖੜੇ ਨੇ ਔਰ ਜਿਸ ਤਰ੍ਹਾਂ ਕਿ ਉਹਨਾਂ ਨੂੰ ਕੀ ਉਹਨੂੰ ਕਹਿੰਦੇ ਬਾਵਜੂਦ ਕਿ ਉਹਨਾਂ ਨੂੰ ਸੀਟ ਨਹੀਂ ਮਿਲੀ ਇਸ ਦੇ ਬਾਵਜੂਦ ਵੀ ਉਹ ਉਹਨਾਂ ਦੀ ਹਮਾਇਤ ਕਰਨ ਦਾ ਐਲਾਨ ਉਹਨਾਂ ਨੇ ਕੀਤਾ ਹੋਇਆ ਹੈ। ਔਰ ਦੂਸਰੇ ਪਾਸੇ ਜੋ ਜੰਮੂ ਕਸ਼ਮੀਰ ਦਾ ਜੋ ਮਸਲਾ ਹੈ ਜੋ ਮੁੱਦਾ ਹੈ ਉੱਥੇ ਬੀਜੇਪੀ ਦੀ ਸਰਕਾਰ ਨੇ ਗੱਦਾਰ ਖਰੀਦਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਨੇ ਕਿਹਾ ਹੈ ਕਿ ਜੋ ਜੰਮੂ ਕਸ਼ਮੀਰ ਦੇ ਵਿੱਚ ਜੋ ਰੈਫਰੈਂਡਮ ਹੋਵੇਗਾ ਉਹ ਨਹੀਂ ਹੋਣ ਦਿੱਤਾ ਜਾਵੇਗਾ। ਸੋ ਇਸ ਉੱਪਰ ਵਿਚਾਰ ਚਰਚਾ ਹੋਵੇਗੀ ਔਰ ਜੋ ਪ੍ਰੋਗਰਾਮ ਦੇ ਐਂਡ ਦੇ ਵਿੱਚ ਅੱਜ ਦਾ ਵਿਚਾਰ ਹੋਵੇਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਇਸ ਫਾਰਮੈਟ ਨੂੰ ਸਿੰਗਲ ਗੋ ਫਾਰਮੈਟ ਨੂੰ ਕਾਫੀ ਚੰਗਾ ਹੁਲਾਰਾ ਹੈ ਜੀ ਔਰ ਬਹੁਤ ਸਾਰੇ ਮੈਸੇजेस ਹੁੰਦੇ ਨੇ। ਅਸੀਂ ਸਾਰਿਆਂ ਦਾ ਕਲੈਕਟਿਵ ਹੀ ਸ਼ੁਕਰੀਆ ਅਦਾ ਕਰਦੇ ਬਿਲਕੁਲ ਔਰ ਅਸੀਂ ਜਿਵੇਂ ਕੱਲ ਵੀ ਵੇਰਵੇ ਨਾਲ ਦੱਸਿਆ ਸੀ ਕਿ ਟੀਵੀ 84 ਦੀ ਮਦਦ ਦੇ ਲਈ ਟੋਰਾਂਟੋ ਵਾਸੀ ਸਾਡੇ ਵੀਰਾਂ ਨੇ, ਪੰਥ ਪ੍ਰਸਤ ਵੀਰਾਂ ਨੇ ਜਿਹੜੇ ਲਗਾਤਾਰਤਾ ਨਾਲ ਖੁਦ ਵੀ ਪਿਛਲੇ 25-30 ਸਾਲ ਤੋਂ ਸਿੱਖ ਸੰਘਰਸ਼ ਦੇ ਝੰਡਾ ਬਰਦਾਰ ਨੇ। ਉਹਨਾਂ ਦੇ ਵਿੱਚ ਸਰਦਾਰ ਸੁਖਵਿੰਦਰ ਸਿੰਘ ਹੰਸਰਾ, ਸੁਖਦੇਵ ਸਿੰਘ ਗਿੱਲ ਅੱਜ ਦੀ ਆਵਾਜ਼, ਅਵਤਾਰ ਸਿੰਘ ਪੂਨੀਆ, ਸਰਦਾਰ ਰਣਜੀਤ ਸਿੰਘ ਮਾਨ, ਵੀਰ ਸਤਨਾਮ ਸਿੰਘ ਔਰ ਉਹਨਾਂ ਦੀ ਬਾਕੀ ਟੀਮ ਉਹ ਕਾਫੀ ਮਿਹਨਤ ਕਰ ਰਹੇ ਨੇ। ਔਰ ਟੀਵੀ 84 ਦੀ ਮਾਇਕ ਫਾਈਨੈਂਸ਼ੀਅਲ ਹੈਲਪ ਦੇ ਲਈ ਜਿਹੜਾ ਫੰਡ ਰੇਜ਼ਿੰਗ ਡਿਨਰ ਹੈ ਇਹ 1 ਫਰਵਰੀ ਨੂੰ ਸਪਰੈਂਜ਼ਾ ਬੈਂਕੁਏਟ ਹਾਲ 510 ਡੀਅਰਹਰਸਟ ਡਰਾਈਵ ਬਰੈਂਪਟਨ ਓਨਟਾਰੀਓ ਦੇ ਵਿੱਚ ਰੱਖਿਆ ਗਿਆ ਔਰ ਜ਼ਾਹਰ ਹੈ ਕਿ ਟੌਪਿਕ ਚੈਲੰਜ ਦਾ ਡਾਰਕਨੈਸ। ਹੁਣ ਜ਼ਾਹਰ ਹੈ ਕਿ ਹਨੇਰਾ ਹੀ ਹੈ ਚਾਰ ਚਫੇਰੇ ਜਦੋਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਗੁਲਾਮੀ ਦੇ ਸੰਗਲ ਪੈਂਦੇ ਨੇ ਤੇ ਫਿਰ ਕੁਛ ਹਨੇਰਾ ਆਪਣੇ ਆਪ ਆ ਜਾਂਦਾ ਹੈ। ਗੁਲਾਮੀ ਆਪਣੇ ਆਪ 'ਚ ਹੀ ਹਨੇਰਾ ਹੈ, ਕੁਛ ਦੁਸ਼ਮਣ ਵੱਲੋਂ ਫੈਲਾਇਆ ਜਾਂਦਾ ਔਰ ਮੀਡੀਆ ਹੀ ਉਹ ਤਾਕਤ ਹੈ ਜਿਹੜਾ ਕਿ ਅਲਟੀਮੇਟਲੀ ਸੱਚ ਤੇ ਝੂਠ ਦੇ ਵਿੱਚ ਨਿਤਾਰਾ ਕਰਦਾ ਔਰ ਬਦਕਿਸਮਤੀ ਨਾਲ ਜਿਨ੍ਹਾਂ ਦੇ ਕੋਲ ਹਕੂਮਤ ਹੈ 900 ਦੇ ਕਰੀਬ ਟੀਵੀ ਚੈਨਲ ਉਹਨਾਂ ਦੇ ਕੋਲ ਨੇ, 1,45,000 ਤੋਂ ਜ਼ਿਆਦਾ ਪਬਲੀਕੇਸ਼ਨਸ ਉੱਥੇ ਝੂਠ ਪਰੋਸ ਰਹੀਆਂ ਔਰ ਓਵਰਸੀਜ਼ ਕਿਸ ਕਦਰ ਉਹਨਾਂ ਦਾ ਨੈਟਵਰਕ ਹੈ। ਜਿਵੇਂ ਮੈਂ ਕੱਲ ਵੀ ਮੈਂਸ਼ਨ ਕੀਤਾ ਸੀ ਕਿ ਬਰਸਲਸ ਬੇਸਡ ਇੱਕ NGO ਨੇ ਦੱਸਿਆ ਕਿ 265 ਥਿੰਕ ਟੈਂਕ, NGOs, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਔਰ ਵੈਬ ਪੋਰਟਲਸ ਜਿਹੜੇ ਨੇ ਭਾਰਤੀ ਏਜੰਸੀਆਂ ਨੇ 65 ਦੇਸ਼ਾਂ ਦੇ ਵਿੱਚ ਖੜੇ ਕੀਤੇ ਨੇ ਔਰ ਉਹਨਾਂ ਨੇ ਪੂਰੇ ਪ੍ਰੂਫਸ ਦੇ ਨਾਲ ਦੱਸਿਆ। ਉਹਨਾਂ ਚੋਂ ਇੱਕ NGO ਨੇ
ਕੁਝ ਸਮਾਂ ਪਹਿਲਾਂ 23 ਦੇ ਕਰੀਬ ਯੂਰਪੀਅਨ ਪਾਰਲੀਮੈਂਟ ਦੇ ਮੈਂਬਰਾਂ ਦਾ ਕਸ਼ਮੀਰ ਦੌਰਾ ਕਰਵਾਇਆ, ਜਿਹੜਾ ਉਹਨਾਂ ਨੇ ਫੰਡ ਕੀਤਾ। ਸੋ ਜ਼ਾਹਰ ਹੈ ਇੰਟੈਲੀਜੈਂਸ ਏਜੰਸੀਆਂ ਦਾ ਇਹ ਸਾਰਾ ਨੈਟਵਰਕ ਹੈ। ਔਰ ਅਸੀਂ ਨੰਗੇ ਧੜ ਆਪਣੇ ਗੁਰੂ ਦੇ ਆਸਰੇ, ਰੱਬ ਦੀ ਉਸ ਯਾਦ ਨੂੰ ਦਿਲ 'ਚ ਲੈ ਕੇ ਔਰ ਆਪਣੇ ਭਰਾਵਾਂ ਭੈਣਾਂ ਦੀ ਮਦਦ ਦੇ ਨਾਲ ਇਸ ਸਾਰੇ ਸਿਸਟਮ ਨੂੰ ਵੰਗਾਰ ਰਹੇ। ਔਰ ਸਾਡੀ ਇਹੀ ਅਪੀਲ ਹੈ, ਗੁਜ਼ਾਰਿਸ਼ ਹੈ, ਜਿਹੜੇ ਟੋਰਾਂਟੋ ਗ੍ਰੇਟਰ ਮੈਟਰੋਪੋਲੀਟਨ ਏਰੀਆ ਜਿਹਨੂੰ ਗ੍ਰੇਟਰ ਟੋਰਾਂਟੋ ਕਹਿੰਦੇ ਨੇ, ਸਾਡੇ ਵੀਰ ਭੈਣਾਂ ਜਿਨ੍ਹਾਂ 'ਚ ਪਾਕਿਸਤਾਨੀ ਵੀਰ ਭੈਣਾਂ ਵੀ ਸ਼ਾਮਲ ਨੇ, ਉਹ ਇਸ ਸਮਾਗਮ ਦੇ ਵਿੱਚ ਵੀ ਪਹੁੰਚੋ। ਔਰ ਇਸ ਬਾਰੇ TV 84 ਦੇ ਉੱਤੇ ਐਡ ਵੀ ਚੱਲ ਰਹੀ ਹੈ, ਕੰਟੈਕਟ ਨੰਬਰ ਵੀ ਨੇ। ਤੇ ਜਿਹੜੇ ਹੋਰ ਵੀ ਕਿਤੇ ਬੈਠੇ ਨੇ, ਜ਼ਰੂਰੀ ਨਹੀਂ ਟੋਰਾਂਟੋ 'ਚ ਕਿ ਜਾਂ ਸਾਨੂੰ ਕੋਈ ਟੋਰਾਂਟੋ ਦੇ ਹੀ ਡਾਲਰ ਜ਼ਿਆਦਾ ਪਸੰਦ ਨੇ, ਜਿਹੜੇ ਵੀ ਸਾਡੇ ਵੀਰ ਭੈਣਾਂ ਸੁਣਦੇ ਨੇ, ਤੁਸੀਂ ਰੋਜ਼ਾਨਾ ਅਨਾਉਂਸ ਵੀ ਕਰਦੇ ਹੋ। ਸੋ ਉਹਦੇ 'ਚ ਵੱਧ ਤੋਂ ਵੱਧ ਜਿਹੜਾ ਉਹ ਚੈੱਕ ਲਿਖ ਦਿਓ, ਡੋਨੇਟ ਕਰ ਦਿਓ। ਪੇਪਾਲ ਦੀ ਸਹੂਲਤ ਹੈ, ਔਰ ਹੋਰ ਵੀ ਜਿਹੜਾ ਜਿਸ ਵੀ ਢੰਗ ਨਾਲ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਕਿਉਂਕਿ ਇਸ ਵੇਲੇ ਅਸੀਂ ਲੋੜਵੰਦ ਹਾਂ। ਔਰ ਅਸੀਂ ਸਮਝਦੇ ਹਾਂ ਕਿ ਆਵਾਜ਼ ਜਿਹੜੀ ਸੱਚ, ਹੱਕ, ਇਨਸਾਫ ਨੂੰ ਪਰਨਾਈ ਹੋਈ ਹੈ, ਕਿਉਂਕਿ ਸੱਚ ਨਾ ਪੁਰਾਣਾ ਹੁੰਦਾ ਹੈ, ਨਾ ਸੱਚ ਮੈਲਾ ਹੁੰਦਾ ਹੈ, ਨਾ ਸੱਚ ਨੂੰ ਹਰਾਇਆ ਜਾ ਸਕਦਾ। ਪਰ ਸੱਚ ਨੂੰ ਬਾਹਰ ਪਹੁੰਚਾਉਣ ਦੇ ਲਈ, ਹਰ ਇੱਕ ਤੱਕ ਪਹੁੰਚਾਉਣ ਦੇ ਲਈ ਤਾਂ ਜਿਹੜਾ ਵਸੀਲਾ ਚਾਹੀਦਾ ਹੈ, ਉਹ ਅੱਜ ਦੀ ਦੁਨੀਆ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਹੈ। ਔਰ 7 ਸਾਲ ਤੋਂ ਅਸੀਂ ਜਿਹੜਾ ਇਸ ਗੱਲ ਨੂੰ ਜਾਰੀ ਰੱਖ ਰਹੇ ਹਾਂ। ਸੋ ਤੁਹਾਡੀ ਮਦਦ ਜਿਹੜੀ ਹੈ ਉਹ ਸਾਡੇ ਲਈ ਬੜੀ ਇਸ ਵੇਲੇ ਅਹਿਮ ਹੈ, ਕਰੂਸ਼ਲ ਹੈ। ਜ਼ਾਹਰ ਹੈ ਕਿ ਬੇਸ਼ੱਕ ਭਾਰਤ ਨੇ ਤਾਂ ਆਪਣੀ ਜਿਹੜਾ ਉਹ ਕੱਛ ਦੇ ਵਿੱਚ ਹੀ ਜਿਹੜਾ ਉਹ ਭੇਲੀ ਨੂੰ ਭੋਰਿਆ, ਜਿਹਨੂੰ ਉਹ ਗੁੜ ਦੀ ਰੋੜੀ ਕਹਿੰਦੇ ਨੇ, ਭੇਲੀ ਕਹਿੰਦੇ ਨੇ ਮਾਲਵੇ 'ਚ। ਲੇਕਿਨ ਇਸ ਵੇਲੇ ਜਿਹੜੀ ਉਸ ਦੇ ਪਹਿਲਾਂ ਤਾਂ ਸਿਰਫ ਖੜਾਕਾ ਹੀ ਸੀ ਕਿ ਵੀ ਉਹ ਸਿਰਫ ਜਦੋਂ ਤੁਸੀਂ ਚੀਜ਼ ਕੱਛ ਦੇ ਵਿੱਚ ਉਹਨੂੰ ਭੰਨ ਰਹੇ ਹੋ ਤੇ ਤੁਹਾਨੂੰ ਸੁਣਦਾ, ਸਾਹਮਣੇ ਬੈਠੇ ਨੂੰ ਸੁਣ ਜਾਂਦਾ। ਪਰ ਹੁਣ ਉਹਨਾਂ ਦਾ ਇਹ ਜਿਹੜਾ ਫਰਾਡ ਹੈ, ਜਿਹੜਾ ਕਿ ਉਹਨਾਂ ਨੇ ਬੜਾ ਵੱਡਾ ਡੈਮੋਕ੍ਰੇਸੀ ਦੇ ਨਾਂ ਥੱਲੇ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਸ ਦੀ ਜਿਹੜੀ ਹੈ ਇਹਨਾਂ ਨੇ ਨੋਟੀਫਿਕੇਸ਼ਨ ਵੀ ਕਰ ਦਿੱਤਾ ਹੈ ਔਰ ਚੱਲ ਰਿਹਾ ਹੈ ਕਿ ਉਹ ਸਾਰੇ ਦੇ ਥੱਲੇ ਹੁਣ ਹੌਲੀ ਹੌਲੀ ਸੱਚ ਵੀ ਸਾਹਮਣੇ ਆ ਰਿਹਾ ਹੈ। ਪਹਿਲਾਂ ਤਾਂ ਉਹਨਾਂ ਦਾ ਸੀ ਕਿ ਜੀ ਇਹ ਨਾਰਥ ਈਸਟ ਦੇ ਵਿੱਚ ਨਹੀਂ ਅਪਲਾਈ ਹੋਏਗਾ। ਹੁਣ ਜਿਹੜੀ ਅੱਜ ਉਹਨਾਂ ਦੀ ਬਰੀਫਿੰਗ ਹੈ ਕਿ ਜੀ ਉਹਦੇ 'ਚ ਜਿਹੜਾ ਅਸਾਮ ਦੇ ਵਿੱਚ 3 ਮਹੀਨੇ ਦੀ ਵਿੰਡੋ ਹੋਏਗੀ ਜਿਹੜੇ ਅਪਲਾਈ ਕਰਨ। ਹੁਣ ਜ਼ਾਹਰ ਹੈ ਕਿ ਇਸ ਦਾ ਸਭ ਤੋਂ ਪਹਿਲਾਂ ਤਾਂ ਜਿਹੜੇ 13 ਲੱਖ ਹਿੰਦੂ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਕਰਵਾਇਆ 1200 ਕਰੋੜ ਖਰਚ ਕੇ, 19 ਲੱਖ ਉਹਦੇ 'ਚ ਕੁੱਲ ਨੰਬਰ ਆਇਆ, ਉਹਦੇ 'ਚ 6 ਲੱਖ ਤਾਂ ਮੁਸਲਮਾਨ ਡਿਟੈਂਸ਼ਨ ਕੈਂਪਾਂ 'ਚ ਸੁੱਟੇ ਜਾਣਗੇ। ਪਰ ਜਿਹੜੇ 13 ਲੱਖ ਹਿੰਦੂ ਜਿਨ੍ਹਾਂ ਦੇ ਲਈ ਉਹੀ ਸਲੂਕ ਹੋਣਾ ਚਾਹੀਦਾ ਜੇ ਇਹਨਾਂ ਦਾ ਲਾਅ ਸਭ ਲਈ ਹੈ, ਲੇਕਿਨ ਉਹਨਾਂ ਨੂੰ ਸਿਟੀਜ਼ਨਸ਼ਿਪ ਦੇਣ ਦੇ ਲਈ ਭਾਵੇਂ 3 ਮਹੀਨੇ ਦੀ ਵਿੰਡੋ ਹੋਏ, ਉਹ ਤਾਂ ਆਲਰੇਡੀ ਸਟੇਟਲੈਸ ਨੇ ਔਰ ਉਹਨਾਂ ਦੇ ਕੋਲ ਉਹਨਾਂ ਦੀ ਪਛਾਣ ਪੱਤਰ ਨਹੀਂ ਹੈ, ਕਿਉਂਕਿ ਨੈਸ਼ਨਲ ਪਾਪੂਲੇਸ਼ਨ ਰਜਿਸਟਰੀ ਦਾ ਕੰਮ ਖਤਮ ਹੋ ਚੁੱਕਾ ਹੈ। ਲੇਕਿਨ ਹੁਣ ਇਸ ਲਾਅ ਦੇ ਥੱਲੇ ਜਿਸ ਕਿਸਮ ਦਾ ਸਿਵਲਾਈਜ਼ਡ ਸੋਸਾਇਟੀਜ਼ ਦੁਨੀਆ ਦੀਆਂ, ਉਹਦੇ 'ਚ ਅਮਰੀਕਨ ਕਾਂਗਰਸ ਹੈ, ਦੂਸਰਾ ਅਸੀਂ ਯੂਰਪੀਅਨ ਪਾਰਲੀਮੈਂਟ ਦੇਖਦੇ ਹਾਂ ਜਿਹਦੇ 'ਚ 27 ਮੁਲਕ ਨੇ ਔਰ ਯੂਰਪੀਅਨ ਪਾਰਲੀਮੈਂਟ ਦੇ ਆਲਮੋਸਟ 600 ਤੋਂ ਜ਼ਿਆਦਾ 751 ਮੈਂਬਰ ਨੇ। ਹੁਣ ਇਸ ਦੇ ਵਿੱਚ ਵੀ ਬੜੀ ਜ਼ੋਰਦਾਰ ਚਰਚਾ ਚੱਲ ਰਹੀ ਹੈ। ਪਹਿਲਾਂ ਮੈਂ ਅਮਰੀਕਨ ਕਾਂਗਰਸ ਦੀ ਗੱਲ ਕਰਾਂਗਾ। US ਕਾਂਗਰਸ ਦੇ ਵਿੱਚ 2 ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਜਦੋਂ ਕਿਸੇ ਇਸ਼ੂ ਦੇ ਉੱਤੇ ਵਿਚਾਰ ਹੁੰਦੀ ਹੈ ਉਹਨੂੰ ਕੀਤਾ ਜਾਂਦਾ ਹੈ। ਇੱਕ ਨੂੰ ਬਰੀਫਿੰਗ ਕਹਿੰਦੇ ਨੇ, ਇੱਕ ਨੂੰ ਹੀਅਰਿੰਗ ਕਹਿੰਦੇ ਨੇ। ਸੋ ਬਰੀਫਿੰਗ ਜਿਹੜੀ ਹੈ ਉਸ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਵੀ ਆਪੋਜ਼ਿਟ ਸਾਈਡ ਵਾਲੇ ਵੀ ਆਣ, ਉਹਦੇ 'ਚ ਜਥੇਬੰਦੀਆਂ ਜਿਹੜੀਆਂ ਵੀ ਕੰਸਰਨਡ ਹੁੰਦੀਆਂ ਉਹ ਆਪਣੇ ਤੌਰ ਦੇ ਉੱਤੇ ਬਰੀਫ ਕਰਦੀਆਂ ਕਿ ਕੀ ਚੱਲ ਰਿਹਾ। ਸੋ US ਕਾਂਗਰਸ ਦੇ ਵਿੱਚ ਬੀਤੇ ਦਿਨ ਇੱਕ ਬਰੀਫਿੰਗ ਪਾਰਟਿਕੂਲਰਲੀ ਜਿਹੜੀ ਫੋਕਸ ਸੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ ਹੋਈ, ਜਿਸ ਦੇ ਵਿੱਚ ਜਿਹੜੀ ਜ਼ਾਹਰ ਹੈ ਕਿ ਜਿਹੜਾ ਸਟਾਰ ਵਿਟਨੈਸ ਸੰਦੀਪ ਪਾਂਡੇ, ਜਿਹੜੇ ਕਿ ਇੱਕ ਹਿਊਮਨ ਰਾਈਟ ਐਕਟਿਵਿਸਟ ਵੀ ਨੇ ਔਰ ਮੈਗਾਸੇਸੇ ਅਵਾਰਡ ਜਿਹੜਾ ਦੁਨੀਆ ਦੇ ਵਿੱਚ ਬੜਾ ਰੈਕਗਨਾਈਜ਼ਡ ਅਵਾਰਡ ਹੈ, ਉਹ ਵਿਨਰ ਨੇ, ਉਹਨਾਂ ਨੇ ਵੀ ਟੈਸਟੀਫਾਈ ਕੀਤਾ। ਔਰ ਇਹ ਸੰਦੀਪ ਪਾਂਡੇ ਹੀ ਨੇ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਹੀ ਅਜੇ 2 ਹਫ਼ਤੇ ਪਹਿਲਾਂ ਅਲੀਗੜ੍ਹ ਦੇ ਵਿੱਚ ਇੱਕ ਜਲਸੇ ਨੂੰ ਐਡਰੈਸ ਕੀਤਾ ਸੀ CAA ਦੇ ਖਿਲਾਫ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜੋ ਅੱਜ ਵਾਪਰ ਰਿਹਾ ਹੈ ਇਸ ਦਾ ਪਿਤਾਮਾ ਜਿਹੜਾ ਪਿਓ ਹੈ ਉਹ ਸਾਵਰਕਰ ਹੈ, ਜਿਸ ਨੇ ਹਿੰਦੂਤਵਾਦ ਦੀ ਆਈਡੀਓਲੋਜੀ
ਜਿਹੜੀ ਕਿ ਮਜ਼ਹਬ ਦੇ ਉੱਤੇ ਇਸ ਮੁਲਕ ਦੇ ਲੋਕਾਂ ਨੂੰ ਬਿਲਕੁਲ ਆਪਸ ਦੇ ਵਿੱਚ ਜਿਹੜੀ ਹੈ ਡਿਵਾਈਡ ਕਰ ਦਿੰਦੀ ਹੈ ਔਰ ਖਾਤਮੇ ਵੱਲ ਤੋਰ ਦਿੰਦੀ ਹੈ, ਇੱਕ ਦੀ ਹੋਂਦ ਤੋਂ ਹੀ ਮੁਨਕਰ ਹੋ ਜਾਂਦੇ ਨੇ। ਔਰ ਫੌਰਨ ਯੂਪੀ ਦੀ ਸਰਕਾਰ ਨੇ ਸੰਦੀਪ ਪਾਂਡੇ ਦੇ ਖਿਲਾਫ ਜਿਹੜਾ ਹੈ ਉਹ ਦੇਸ਼ ਧਰੋਹ ਦਾ ਕੇਸ ਔਰ ਸਾਵਰਕਰ ਦੀ ਜਿਹੜੀ ਹੈ ਉਹ ਬੇਇੱਜ਼ਤੀ ਕਰਨ ਦਾ ਕੇਸ ਜਿਹਨੂੰ ਉਹ ਰਜਿਸਟਰ ਕੀਤਾ ਹੈ। ਸੋ ਇਹਦੇ ਬਾਵਜੂਦ ਉਹ ਇੱਥੇ US ਕਾਂਗਰਸ ਬਰੀਫਿੰਗ 'ਚ ਆਏ ਔਰ ਮੈਂ ਇਹ ਦੱਸਦੇ ਹਾਂ ਕਿ ਇਸ ਬਰੀਫਿੰਗ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਦਾ ਨੁਮਾਇੰਦਾ, ਹਿਊਮਨ ਰਾਈਟਸ ਵਾਚ ਦਾ ਨੁਮਾਇੰਦਾ ਔਰ ਜਿਹੜਾ ਅਮਰੀਕਨ ਗਵਰਨਮੈਂਟ ਦਾ ਕਮਿਸ਼ਨ ਹੈ ਜਿਹਨੂੰ US ਸਰਫ ਕਹਿੰਦੇ ਨੇ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਨਾਂ ਦੇ ਨੁਮਾਇੰਦੇ ਨੇ ਵੀ ਜਿਹੜਾ ਹੈ ਉਹ ਬਰੀਫਿੰਗ ਦਿੱਤੀ ਔਰ ਉਹਨੇ ਖਾਸ ਤੌਰ ਤੇ US ਸਰਫ ਨੇ ਕਿਹਾ ਕਿ ਭਾਰਤ ਦੇ ਉੱਤੇ ਇਕਨੋਮਿਕਲ ਸੈਂਕਸ਼ਨਸ ਲੱਗਣੀਆਂ ਚਾਹੀਦੀਆਂ, ਪਰ ਮੈਂ ਉਹਨਾਂ ਦੇ ਬਰੀਫ ਕਮੈਂਟਸ ਬਾਰੇ ਬਾਅਦ ਚ ਗੱਲ ਕਰਾਂਗਾ। ਔਰ ਇਸ ਬਰੀਫਿੰਗ ਦੇ ਵਿੱਚ 20 ਕਾਂਗਰਸਮੈਨਾਂ ਦੇ ਆਪ ਜਾਂ ਉਹਨਾਂ ਦੇ ਆਫੀਸ਼ੀਅਲਸ ਆਏ, 7 ਸੈਨੇਟਰਸ ਆਏ ਔਰ ਜਿਹੜਾ ਫੋਰਨ ਪਾਲਿਸੀ ਅਮਰੀਕਾ ਦੀ ਬਣਾਉਂਦਾ ਜਿਹਨੂੰ ਸਟੇਟ ਡਿਪਾਰਟਮੈਂਟ ਕਹਿੰਦੇ ਨੇ, ਸਾਡੇ ਸਾਊਥ ਏਸ਼ੀਅਨ ਮੁਲਕਾਂ 'ਚ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੁੰਦੀ ਹੈ, ਇੱਥੇ ਸਟੇਟ ਡਿਪਾਰਟਮੈਂਟ ਹੈ। ਸੋ ਸਟੇਟ ਡਿਪਾਰਟਮੈਂਟ ਦੇ ਆਫੀਸ਼ੀਅਲਸ ਵੀ ਆਏ। ਸੋ ਇਹ ਬਰੀਫਿੰਗ ਅਹਿਮ ਹੋ ਜਾਂਦੀ ਹੈ ਕਿਉਂਕਿ ਜਿਹਦੇ 'ਚ ਜਿਨ੍ਹਾਂ ਨੇ ਪਾਲਿਸੀ ਬਣਾਉਣੀ ਹੈ ਉਹ ਵੀ ਨੇ, ਜਿਹਦੇ 'ਚ ਸੈਨੇਟਰ ਔਰ ਕਾਂਗਰਸਮੈਨ ਨੇ ਔਰ ਸਟੇਟ ਡਿਪਾਰਟਮੈਂਟ ਜਿਹੜਾ ਫੋਰਨ ਪਾਲਿਸੀ ਲਈ ਹੈ ਔਰ ਉਹਦੇ 'ਚ ਜ਼ਾਹਰਾ ਤੌਰ ਦੇ ਉੱਤੇ ਜਿਨ੍ਹਾਂ ਨੇ ਟੈਸਟੀਫਾਈ ਕੀਤਾ ਉਹਨਾਂ 'ਚ US ਸਰਫ ਇੱਕ ਅਹਿਮ ਅਦਾਰਾ ਹੈ ਕਿਉਂਕਿ ਇਹ ਕਾਂਗਰਸ ਦੇ ਲਾਅ ਥੱਲੇ ਹੀ ਬਣਿਆ ਹੋਇਆ, ਸੈਮਾਈ ਗਵਰਨਮੈਂਟ ਹੈ ਔਰ US ਸਰਫ ਦੀ ਜਿਹੜੀ ਰਿਪੋਰਟ ਹੈ ਉਹ ਜਦੋਂ ਵੀ ਫਿਰ ਸਟੇਟ ਡਿਪਾਰਟਮੈਂਟ ਆਪਣੀ ਕੰਟਰੀ ਰਿਪੋਰਟ ਤਿਆਰ ਕਰਦਾ ਹੈ ਕਿਉਂਕਿ ਦੋ ਤਰ੍ਹਾਂ ਦੀਆਂ ਐਨੂਅਲ ਰਿਪੋਰਟਸ ਇਹਨਾਂ ਮੁੱਦਿਆਂ ਤੇ ਆਉਂਦੀਆਂ। ਇੱਕ ਇਹਨਾਂ ਦਾ ਇੰਡੀਪੈਂਡੈਂਟ ਰਿਲੀਜੀਅਸ ਫਰੀडम ਦੇ ਉੱਤੇ ਹੁੰਦੀ ਹੈ ਜਿਹੜਾ ਕਿ US ਸਰਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਉੱਤੇ, ਇੱਕ ਸਟੇਟ ਡਿਪਾਰਟਮੈਂਟ ਆਪਣੀ ਜਿਹੜੀ ਹੈ ਹਿਊਮਨ ਰਾਈਟਸ ਦੇ ਉੱਤੇ ਰਿਪੋਰਟ ਵੀ ਕੱਢਦਾ ਹੈ, ਪਰ US ਸਰਫ ਦੀ ਰਿਪੋਰਟ ਦੋਨੋਂ ਪਾਸੇ ਕੋਟ ਹੁੰਦੀ ਹੈ। ਸੋ ਇਸ ਹੀਅਰਿੰਗ ਦੇ ਵਿੱਚ ਸਭ ਤੋਂ ਪਹਿਲਾਂ ਸੰਦੀਪ ਪਾਂਡੇ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਵੀ ਇਹ ਜਿਹੜਾ ਦਸੰਬਰ ਦੇ ਵਿੱਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਪਾਸ ਕੀਤਾ ਗਿਆ ਹੈ ਇਹ ਬਹੁਤ ਡਿਸਕ੍ਰਿਮੀਨੇਟਰੀ ਹੈ ਔਰ ਉਹਨਾਂ ਨੇ ਔਰ ਇਸ ਦਾ ਓਵਰਆਲ ਹੀ ਜਿਹੜਾ ਥੀਮ ਸੀ ਉਹ ਸੀ ਇੰਪਲੀਕੇਸ਼ਨਸ ਆਫ ਇੰਡੀਆ ਸਿਟੀਜ਼ਨਸ਼ਿਪ ਲਾਅ, ਕਿ ਇਸ ਦੇ ਕੀ ਦੂਰਗਾਮੀ ਕੀ ਪ੍ਰਭਾਵ ਹੋਣਗੇ ਔਰ ਇਮੀਡੀਏਟ ਇਹਦੇ ਕੀ ਪ੍ਰਭਾਵ ਹੋਣਗੇ। ਔਰ ਉਹਦੇ 'ਚ ਜਿਹੜੀ ਗੱਲ ਸੰਦੀਪ ਪਾਂਡੇ ਨੇ ਕਹੀ, ਉਹਨਾਂ ਨੇ ਕਿਹਾ, ਇਨ 27 years of working as an activist, I have experienced unprecedented curb on fundamental rights of freedom of expression, to assemble peacefully and to move about anywhere within India over the past 6 months. ਉਹਨਾਂ ਨੇ ਕਿਹਾ ਮੈਂ 27 ਸਾਲ ਤੋਂ ਇੱਕ ਐਕਟਿਵਿਸਟ ਦੇ ਤੌਰ ਤੇ ਕੰਮ ਕਰ ਰਹੇ ਹਾਂ, ਪਰ ਇਸ ਕਿਸਮ ਦੀ ਜਿਹੜੀ ਹੁਣ ਪਾਬੰਦੀ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੇ ਉੱਤੇ ਹੈ, ਕਿਤੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਇਕੱਠੇ ਹੋਣ ਦਾ ਹੱਕ ਹੈ ਔਰ ਕਿਤੇ ਵੀ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦੀ ਗੱਲ ਹੈ, ਉਸ ਦੇ ਉੱਤੇ ਪਿਛਲੇ 6 ਮਹੀਨਿਆਂ 'ਚ ਮੈਂ ਜਿੰਨੀ ਪਾਬੰਦੀ ਦੇਖੀ ਹੈ ਇਸ ਤੋਂ ਪਹਿਲਾਂ ਕਦੇ ਨਹੀਂ ਦੇਖੀ ਗਈ। ਔਰ ਅਸੀਂ ਦੇਖ ਰਹੇ ਹਾਂ ਵੀ ਇਹ ਵੀ ਹੋ ਰਿਹਾ ਕਿ ਜਿਹੜਾ ਕੋਈ ਕਿ ਯੂਪੀ ਚੋਂ ਲੰਘ ਕੇ ਕਿਸੇ ਨੇ ਬਿਹਾਰ 'ਚ ਜਾਣਾ ਹੈ ਪਾਰਟਿਸਿਪੇਟ ਕਰਨ, ਉੱਥੇ ਹੀ ਉਹ ਪੁਲਿਸ ਰੋਕ ਲੈਂਦੀ ਹੈ, ਉੱਥੋਂ ਵਾਪਸ ਭੇਜ ਦਿੰਦੇ ਨੇ ਔਰ ਇਹ ਐਮੀਨੈਂਟ ਲੋਕ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਪੀਸਫੁਲੀ ਜਿਹੜਾ ਉਹ ਪਾਰਟਿਸਿਪੇਟ ਨਹੀਂ ਕਰਨ ਦਿੱਤਾ ਜਾ ਰਿਹਾ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਲਾਅ ਹੈ ਇਹ ਅਲਟੀਮੇਟਲੀ ਸੁਸਾਇਟੀ ਨੂੰ ਡਿਵਾਈਡ ਕਰ ਰਿਹਾ ਹੈ ਔਰ ਇਹਦੇ 'ਚ ਕੋਈ ਜਮਹੂਰੀਅਤ ਡੈਮੋਕ੍ਰੇਸੀ ਨਾਂ ਦੀ ਚੀਜ਼ ਨਹੀਂ ਬਚਦੀ ਔਰ ਭਾਰਤ ਜਿਹੜਾ ਹੈ ਉਹ ਇੱਕ ਫਾਸ਼ਿਜ਼ਮ ਦੇ ਵੱਲ ਵੱਧ ਰਿਹਾ। ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜੇ ਜਿਨ੍ਹਾਂ ਲੋਕਾਂ ਨੇ ਪ੍ਰੋਟੈਸਟ ਦੇ ਵਿੱਚ ਪਾਰਟਿਸਿਪੇਟ ਕੀਤਾ CAA ਔਰ ਦੂਸਰਿਆਂ ਦੇ ਖਿਲਾਫ, ਉਹਨਾਂ ਨੇ ਦਾ ਗਵਰਨਮੈਂਟ ਹੈਵ ਬਿਕਮ ਐਨਮੀ ਆਫ ਦੋਜ਼ ਪੀਪਲ, ਉਹਨਾਂ ਲੋਕਾਂ ਦੇ ਦੁਸ਼ਮਣ ਦੀ ਤਰ੍ਹਾਂ ਹਕੂਮਤ ਬਿਹੇਵ ਕਰ ਰਹੀ ਹੈ। ਔਰ ਇਹ ਉਹਨਾਂ ਨੇ ਨਾਲ ਦੀ ਨਾਲ ਫਿਰ ਜਿਹੜਾ US ਸਰਫ ਜਿਹੜੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ ਉਹਨਾਂ ਦਾ ਨੁਮਾਇੰਦਾ ਸੀ ਹੈਰੀਸਨ ਐਕਿਨ, ਇਹ ਪਾਲਿਸੀ ਐਨਾਲਿਸਟ ਹੈ US ਕਮਿਸ਼ਨ ਦੇ ਵਿੱਚ US ਸਰਫ। ਉਹਨੇ ਇਹ ਕਿਹਾ, ਹੀ ਕਲੇਮਡ that recent events in India had sparked great outrage not only by government and international organizations but also from citizens of all faiths across India
who had been bravely exercising their democratic right of peaceful protest against the sea। ਉਹਨਾਂ ਨੇ ਕਿਹਾ ਜੀ ਇਹਦੇ ਨਾਲ ਇਹੀ ਨਹੀਂ ਕਿ ਦੁਨੀਆ ਹਿੱਲੀ ਹੈ ਜਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਾਂ ਹਕੂਮਤਾਂ, ਭਾਰਤ 'ਚ ਵੀ ਸਾਰੇ ਧਰਮਾਂ ਦੇ ਲੋਕ ਬੜੀ ਬਹਾਦਰੀ ਨਾਲ ਇਸ ਦੇ ਖਿਲਾਫ ਬਾਹਰ ਸੜਕਾਂ ਤੇ ਨਿਕਲੇ ਨੇ। ਔਰ ਇਹ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਇਸ ਸਾਰੇ ਦੇ ਨਾਲ ਉਹਨੇ ਮਿਸਟਰ ਐਟਕਿਨ ਨੇ ਕਿਹਾ ਕਿ in recent years conditions for religious minorities had deteriorated precipitously in India। ਕਿ ਸਾਹਮਣੇ ਆ ਗਈਆਂ ਨੇ, ਪ੍ਰੈਸਿਪਿਟੇਟ ਹੋ ਕੇ ਆ ਗਈਆਂ ਨੇ ਕਿ ਭਾਰਤ ਦੇ ਵਿੱਚ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਨੇ ਉਹਨਾਂ ਦੀ ਹਾਲਤ ਬਹੁਤ ਬਦਤਰ ਹੋਈ ਔਰ ਸਾਹਮਣੇ ਆ ਰਿਹਾ। from instituting more aggressive bans and stricter punishment for cow slaughter and religious conversion activities, minorities are increasingly marginalized and discriminated against। ਉਹਨਾਂ ਨੇ ਕਿਹਾ ਜੀ ਵੀ ਇਹ ਤਾਂ ਸੀਏ ਨੇ ਤਾਂ ਫਰਦਰ ਪਾੜਾ ਪਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਜਿਹੜਾ ਬੈਨ ਹੈ ਕਾਊ ਸਲਾਟਰ ਦੇ ਉੱਤੇ ਔਰ ਰਿਲੀਜੀਅਸ ਕਨਵਰਸ਼ਨ ਜਿਸ ਦੇ ਉੱਤੇ ਜਿਸ ਢੰਗ ਨਾਲ ਉਹਨਾਂ ਨੇ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਹਾਸ਼ੀਏ ਤੇ ਲੈ ਆਂਦਾ, ਖੂੰਜੇ ਤੇ ਲਾ ਦਿੱਤਾ ਹੈ। ਫਿਰ ਇੱਕ ਆਰਗੇਨਾਈਜੇਸ਼ਨ ਹੈ ਏਸ਼ੀਆ ਪੈਸੀਫਿਕ ਐਡਵੋਕੇਸੀ ਦੇ ਨਾਂ ਥੱਲੇ, ਪਰ ਇਹ ਐਮਨੈਸਟੀ ਇੰਟਰਨੈਸ਼ਨਲ ਲਈ ਕੰਮ ਕਰਦੇ ਨੇ। ਉਹਨਾਂ ਦਾ ਜਿਹੜਾ ਮਿਸਟਰ ਫ੍ਰਾਂਸਿਸਕੋ ਬੈਨਕੋਸਮੇ, ਇਹ ਏਸ਼ੀਆ ਪੈਸੀਫਿਕ ਐਡਵੋਕੇਸੀ ਮੈਨੇਜਰ ਹੈ ਐਮਨੈਸਟੀ ਇੰਟਰਨੈਸ਼ਨਲ USA ਦਾ। he demanded that Indian government should repeal the CA and stop cracking down on protesters। ਕਿ ਵੀ ਇਹਨੂੰ ਜਿਹੜਾ ਉਹ ਬੰਦ ਕਰੋ, ਇਸ ਕਾਨੂੰਨ ਨੂੰ ਖਤਮ ਕਰੋ ਔਰ ਜਿਹੜਾ ਪ੍ਰੋਟੈਸਟਰਸ ਦੇ ਉੱਤੇ ਛਾਪੇ ਪੈ ਰਹੇ ਨੇ ਜਾਂ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਖਤਮ ਕੀਤਾ ਜਾਏ। We ask here today for the Modi government to repeal the CAA and stop cracking down on protesters and ensure that its citizens have the right to peaceful assembly। ਇਹ ਐਮਨੈਸਟੀ ਇੰਟਰਨੈਸ਼ਨਲ ਦੇ ਨੁਮਾਇੰਦੇ ਨੇ ਕਾਂਗਰੈਸ਼ਨਲ ਬਰੀਫਿੰਗ 'ਚ ਕਿਹਾ। ਦੂਸਰੀ ਹਿਊਮਨ ਰਾਈਟਸ ਵਾਚ ਜਿਹੜੀ ਬੜੀ ਪਾਵਰਫੁਲ ਆਰਗੇਨਾਈਜੇਸ਼ਨ ਹੈ, ਉਹਨਾਂ ਦੇ ਮਿਸਟਰ ਜੌਨ ਸਿਫਟਨ, ਇਹ ਏਸ਼ੀਆ ਐਡਵੋਕੇਸੀ ਡਾਇਰੈਕਟਰ ਨੇ ਹਿਊਮਨ ਰਾਈਟਸ ਵਾਚ ਦੇ, ਔਰ ਨਾਲ ਦੀ ਨਾਲ ਉਹਨਾਂ ਦੇ ਵਾਰਿਸ ਹੁਸੈਨ ਐਡਜੰਕਟ ਪ੍ਰੋਫੈਸਰ ਹਾਰਵਰਡ ਯੂਨੀਵਰਸਿਟੀ ਸਕੂਲ ਆਫ ਲਾਅ, ਉਹਨਾਂ ਨੇ ਵੀ ਕਾਂਗਰੈਸ਼ਨਲ ਬਰੀਫਿੰਗ ਦੇ ਵਿੱਚ ਕਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਟੋਟਲੀ ਇੰਟਰਨੈਸ਼ਨਲ ਲਾਅ ਦੀ ਵਾਇਓਲੇਸ਼ਨ ਹੈ, ਚਾਰਟਰ ਆਫ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈ ਔਰ ਇਹ ਕੰਡੈਮਨੇਬਲ ਐਕਟ ਨੇ। ਅਸੀਂ ਕੱਲ ਪਾਸਿੰਗ ਦੇ ਵਿੱਚ ਰੈਫਰੈਂਸ ਕੀਤਾ ਸੀ ਕਿ ਯੂਰਪੀਅਨ ਪਾਰਲੀਮੈਂਟ ਜਿਹੜੀ 27 ਮੁਲਕਾਂ ਦੀ ਨੁਮਾਇੰਦਾ ਜਿਹੜੀ ਹੈ ਉਹ ਪਾਰਲੀਮੈਂਟ ਹੈ ਔਰ ਉਹਦੇ ਟੋਟਲ 751 ਮੈਂਬਰ ਨੇ, ਕਿ ਉਹਦੇ 'ਚ 6 ਰੈਜ਼ੋਲੂਸ਼ਨ ਮੂਵ ਹੋਏ ਨੇ CA ਦੇ ਉੱਤੇ, ਔਰ ਇੱਕ ਦੇ ਵਿੱਚ ਕਸ਼ਮੀਰ ਵੀ ਖੁੱਲ੍ਹ ਕੇ ਮੈਂਸ਼ਨ ਹੈ ਆਰਟੀਕਲ 370 ਦੀ ਐਬਰੋਗੇਸ਼ਨ ਦਾ। ਔਰ ਉਹਦੇ 'ਚ ਇੱਕ ਰੈਜ਼ੋਲੂਸ਼ਨ ਮੂਵ ਕਰਨ ਵਾਲੇ ਉਹ ਰਾਈਟ ਵਿੰਗਰ ਨੇ ਜਿਨ੍ਹਾਂ ਦੇ 23 ਕੇ 24 ਦੇ ਇੱਕ ਗਰੁੱਪ ਨੂੰ ਇਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਹੀ ਫਰੰਟ NGO ਕਸ਼ਮੀਰ ਲੈ ਕੇ ਗਈ, ਡਲ ਲੇਕ ਦਾ ਗੇੜਾ ਦਵਾ ਕੇ ਉਹਨਾਂ ਨੇ ਕਿਹਾ ਸਭ ਠੀਕ ਹੈ, ਉਹੀ ਸਭ ਤੋਂ ਅੱਗੇ ਨੇ। ਪਰ ਤੁਸੀਂ ਦੇਖੋ ਵੀ ਇਹਨਾਂ ਦਾ ਇੰਡੀਅਨ ਡਿਪਲੋਮੈਟਸ ਦਾ ਜਾਂ ਇਹਨਾਂ ਦੀਆਂ ਏਜੰਸੀਆਂ ਦਾ ਕਿੰਨਾ ਪ੍ਰਭਾਵ ਹੈ ਕਿ ਇਹਨਾਂ ਨੇ ਫੌਰਨ ਇਹ ਇਹਨਾਂ ਦੇ ਲਈ ਬਹੁਤ ਵੱਡਾ ਝਟਕਾ ਸੀ, ਕਿਉਂਕਿ ਇਹ ਸਮਝਦੇ ਸੀ ਕਿ ਅੱਜ ਤੱਕ ਯੂਰਪੀਅਨ ਯੂਨੀਅਨ ਨੇ ਆਪਣੀ ਪ੍ਰੀਵੀਅਸ ਹਿਸਟਰੀ 'ਚ ਇਸ ਲੈਵਲ ਦਾ, ਹਾਲਾਂ ਉਹ ਦੁਨੀਆ ਦੀ ਪੋਲਿਟਿਕਸ ਡਿਸਕਸ ਕਰਦੇ ਨੇ, ਲੇਕਿਨ ਇਸ ਲੈਵਲ ਦਾ ਕਿ ਉੱਪਰੋਂ ਥਲੀ ਜਿਹੜੇ ਨੇ ਉਹ 751 ਮੈਂਬਰਾਂ 'ਚੋਂ 500 ਜਾਂ 600 ਜਿਹੜੇ ਨੇ ਉਹਨਾਂ ਦੇ ਤੇ ਬੇਸਡ ਰੈਜ਼ੋਲੂਸ਼ਨ ਆਏ। ਸੋ ਉਹਦੇ 'ਚ ਇੱਕਦਮ ਇੰਡੀਅਨ ਕਿਉਂਕਿ ਮਾਰਚ ਦੇ ਮਹੀਨੇ 'ਚ ਹੀ ਮੋਦੀ ਆ ਰਿਹਾ ਯੂਰਪੀਅਨ ਪਾਰਲੀਮੈਂਟ ਦੇ ਵਿੱਚ, ਉਹਦੇ ਨਾਲ ਬਰੀਫਿੰਗ ਰੱਖੀ ਹੋਈ ਸੀ। ਸੋ ਇੰਡੀਅਨਸ ਨੂੰ ਲੱਗਾ ਵੀ ਇਹ ਤਾਂ ਜਲੂਸ ਨਿਕਲ ਜਾਏਗਾ, ਔਰ ਉਹਨਾਂ ਨੇ ਇੰਡੀਆ ਦੇ ਸਪੀਕਰ ਨੇ ਵੀ, ਪਾਰਲੀਮੈਂਟ ਦੇ ਨੇ, ਰਾਜ ਸਭਾ ਵਾਲੇ ਨੇ ਵੀ ਜਿਹੜਾ ਉਹ ਕਾਂਵਾ ਰੌਲੀ ਪਾਈ। ਨਤੀਜੇ ਦੇ ਤੌਰ ਤੇ ਹੁਣ ਜਿਹੜੀ ਇਹ ਹੀਅਰਿੰਗ ਹੈ ਇਸ ਦੇ ਉੱਤੇ ਇਹ ਤਾਂ ਨਹੀਂ ਹੈ, ਉਹਨਾਂ ਨੇ ਇੱਕ ਤਾਂ ਜਿਹੜੇ 5 ਰੈਜ਼ੋਲੂਸ਼ਨ ਨੇ ਉਹ ਕੰਡੈਂਸ ਕਰ ਦਿੱਤੇ ਇੱਕ ਥਾਂ ਦੇ ਉੱਤੇ, ਔਰ ਇਹਨਾਂ ਦੀ ਕੋਸ਼ਿਸ਼ ਸੀ ਕਿ ਇਹ ਰੈਜ਼ੋਲੂਸ਼ਨ ਹੀ ਵਾਪਸ ਹੋ ਜਾਣ। ਔਰ ਇਸ ਗੱਲ ਦੇ ਉੱਤੇ ਕਿ ਵੀ ਇਹਨੂੰ ਜਦੋਂ ਮੋਦੀ ਆ ਕੇ ਚਲਾ ਜਾਂਦਾ ਹੈ, ਮਾਰਚ ਦੇ ਐਂਡ ਦੇ ਵਿੱਚ ਹੋਏ, ਲੇਕਿਨ ਫਿਰ ਵੀ ਇਸ ਤੇ ਜਦੋਂ VOTING ਹੋਈ 271 ਮੈਂਬਰਾਂ ਨੇ ਤਾਂ ਕਿਹਾ ਕਿ ਕੋਈ ਗੱਲ ਨਹੀਂ ਮਾਰਚ ਦੇ ਵਿੱਚ ਕਰ ਲੈਣਾ। 199 ਮੈਂਬਰ ਬਜ਼ਿੱਦ ਸੀ ਕਿ ਇਹਦੀ ਅੱਜ ਹੀ ਇਸ ਦੇ ਉੱਤੇ ਵਿਚਾਰ ਹੋਣੀ ਚਾਹੀਦੀ ਹੈ। ਸੋ ਅਲਟੀਮੇਟਲੀ ਮੈਜੋਰਟੀ 271 ਹੈ, ਉਹ ਮਾਰਚ ਦੇ ਐਂਡ ਤੱਕ ਚਲੀ ਗਈ, ਪਰ ਉਹ ਪੰਜੋਂ ਹੀ ਰੈਜ਼ੋਲੂਸ਼ਨਸ ਇੱਕ ਥਾਂ ਕੰਡੈਂਸ ਹੋਏ ਨੇ। ਔਰ ਇਹਦੇ ਬਾਵਜੂਦ ਕਿ ਇੰਡੀਆ ਨੇ ਇੰਟੈਂਸ ਲੌਬੀ ਕੀਤੀ ਹੋਏਗੀ, 199 ਮੈਂਬਰ ਜਿਹੜੇ ਨੇ ਯੂਰਪੀਅਨ ਪਾਰਲੀਮੈਂਟ ਦੇ ਉਹ ਬਜ਼ਿੱਦ ਸੀ ਕਿ ਅੱਜ ਹੀ ਇਹ ਗੱਲਬਾਤ ਹੋਏ। ਔਰ ਜੁਆਇੰਟ ਮੋਸ਼ਨ ਜਿਹੜਾ ਉਹ CA ਦੇ ਖਿਲਾਫ ਜਿਹੜਾ ਉਹ ਸਿਰਫ ਜਦੋਂ ਇੱਥੇ ਬਰੀਫਿੰਗ ਹੋ ਰਹੀ ਸੀ ਕੈਪੀਟਲ ਹਿੱਲ ਤੇ,
ਉਸ ਤੋਂ ਨੈਕਸਟ ਡੇ ਜਿਹੜਾ ਇਹ ਲਾਈਨ ਆਈ ਜੀ। ਔਰ ਇਹ ਜਿਹੜਾ ਹੁਣ 5 ਡਿਫਰੈਂਟ ਰੈਜ਼ੋਲੂਸ਼ਨ ਫਾਈਲ ਕੀਤੇ ਸੀ ਉਹਨਾਂ ਨੂੰ ਜੋੜ ਦਿੱਤਾ ਗਿਆ ਹੈ, ਐਮਲਗਮੇਟ ਕਰ ਦਿੱਤਾ ਗਿਆ ਹੈ। ਔਰ ਇਹਦੇ 'ਚ ਜਿਹੜਾ ਇਹ ਰੈਜ਼ੋਲੂਸ਼ਨ ਹੈ ਇਹ ਸਟੇਟਸ ਦੈਟ ਵਾਈਲ the CA's goal of protecting persecuting minor groups is welcome, an effective national asylum and refugee policy should be just and holistic in nature and apply to all those in need. In the absence of this vital rider, the CAA is discriminatory in nature and dangerously divisive. ਇਹ ਜਿਹੜਾ ਰੈਜ਼ੋਲੂਸ਼ਨ ਕੰਡੈਂਸ ਕੀਤਾ ਉਹ ਇਹ ਹੈ ਕਿ ਵੀ ਠੀਕ ਹੈ, ਵੈਲਕਮ ਹੈ, ਤੁਸੀਂ ਕਿਹਾ ਕਿ ਜੀ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਤੋਂ ਮਾਈਨੋਰਿਟੀਜ਼ ਨੂੰ ਤੁਸੀਂ ਤਹਫੁਜ਼ ਦਿਓਗੇ, ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਸ ਤਰ੍ਹਾਂ ਸੋਚਣਾ ਇਹ ਡਿਸਕ੍ਰਿਮੀਨੇਟਰੀ ਹੈ ਔਰ ਇਹ ਬਿਹਤਰ ਹੈ ਕਿ ਵੀ ਇੱਕ ਪ੍ਰੋਪਰ ਜਿਹੜਾ ਰਿਫਿਊਜੀ ਨੈਸ਼ਨਲ ਅਸਾਈਲਮ ਐਂਡ ਰਿਫਿਊਜੀ ਪਾਲਿਸੀ ਹੋਏ ਤਾਂ ਕਿ ਜਿਹੜੇ ਵੀ ਲੋੜਵੰਦ ਨੇ ਜਿਹਨਾਂ 'ਚ ਜ਼ਾਹਰ ਹੈ ਮੁਸਲਮਾਨ ਵੀ ਔਰ ਉਹਨਾਂ ਨੂੰ ਇਸ ਦੇ ਥੱਲੇ ਜਿਹੜਾ ਹੈ ਉਹ ਤਹਫੁਜ਼ ਦਿੱਤਾ ਜਾਏ। ਅਦਰਵਾਈਜ਼ ਇਹ ਵਿਤਕਰੇਵਾੜਾ, ਡਿਸਕ੍ਰਿਮੀਨੇਟਰੀ ਇਨ ਨੇਚਰ ਐਂਡ ਡੇਂਜਰਸਲੀ ਡਿਵਾਈਸਿਵ ਔਰ ਇੱਕ ਖਤਰਨਾਕ ਅੰਦਾਜ਼ ਦੇ ਵਿੱਚ ਇਹ ਜਿਹੜਾ ਆਪਸ 'ਚ ਡਿਵਾਈਡ ਕਰਨ ਵਾਲਾ ਹੋਏਗਾ। ਔਰ ਇਸ ਸਾਰੇ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਇਹ ਇੱਕ ਬੜੀ ਵੱਡੀ ਗੱਲ ਹੈ ਕਿ ਭਾਰਤ ਦੇ ਖਿਲਾਫ ਇਸ ਲੈਵਲ ਦਾ PR ਹੋ ਰਿਹਾ। ਲੇਕਿਨ ਵਿਦਨ ਕੰਟਰੀ ਕੀ ਚੱਲ ਰਿਹਾ ਹੈ? ਕਰਨਾਟਕਾ ਦੇ ਵਿੱਚ 4ਥੀ ਕਲਾਸ ਦੇ ਬੱਚਿਆਂ ਨੇ ਇੱਕ ਨਾਟਕ ਖੇਡਿਆ ਆਪਣੇ ਸਕੂਲ ਦੇ ਫੰਕਸ਼ਨ 'ਚ, ਜਿਹਦੇ 'ਚ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ CAA ਹੈ ਇਹ ਜੇ ਲਾਗੂ ਹੋਇਆ ਤੇ ਇਹਦੇ ਕੀ ਪ੍ਰਭਾਵ ਹੋਣਗੇ। ਔਰ ਹੁਣ 4ਥੀ ਕਲਾਸ ਦਾ ਬੱਚਾ ਤਾਂ ਜੇ 5 ਸਾਲ ਦੇ ਬੱਚਾ ਵੀ ਅਸੀਂ ਮੰਨੀਏ 9 ਸਾਲ ਦਾ ਹੋਏਗਾ। ਹੁਣ ਕਰਨਾਟਕਾ ਸਰਕਾਰ ਨੇ ਜਿਹੜਾ ਬੱਚਿਆਂ ਨੇ ਨਾਟਕ ਖੇਡਿਆ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਰਜਿਸਟਰ ਕਰ ਲਿਆ। ਹੁਣ 9 ਸਾਲ ਦੇ ਬੱਚੇ ਜਿਹੜੇ ਨੇ ਉਹ ਦੇਸ਼ ਧਰੋਹੀ ਨੇ ਔਰ ਉਹ ਕਰਨਾਟਕਾ ਪੁਲਿਸ ਨੇ ਨਾਲ ਦੀ ਨਾਲ ਉਹਨਾਂ ਨੇ ਬੱਚਿਆਂ ਦੇ ਖਿਲਾਫ ਵੀ ਔਰ ਜਿਹੜੀ ਐਡਮਿਨਿਸਟ੍ਰੇਟਿਵ ਟੀਮ ਜਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਦੇਸ਼ ਧਰੋਹ ਦਾ ਕੇਸ ਰਜਿਸਟਰ ਕੀਤਾ। ਇੰਡੀਅਨ ਐਕਸਪ੍ਰੈਸ ਦੀ ਇਹ ਖਬਰ ਹੈ ਕਿ ਨੀਲੇਸ਼ ਰਕਸ਼ਯਾਨ ਨਾਮ ਦਾ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਔਰ ਇੰਡੀਅਨ ਪੈਨਲ ਕੋਡ ਦੀ ਧਾਰਾ 124A ਤੇ 504 ਦੇ ਤਹਿਤ ਕੇਸ ਦਰਜ ਕੀਤਾ ਗਿਆ ਔਰ ਸਕੂਲ ਵਾਲਿਆਂ ਨੇ ਕਿਹਾ ਜੀ ਹਾਂ ਇਹ ਨਾਟਕ ਖੇਡਿਆ ਗਿਆ ਸੀ ਔਰ ਇਸ ਦੇ ਲਈ ਜਿਹੜਾ ਇਹ ਕੇਸ ਰਜਿਸਟਰ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਦੇਸ਼ ਧਰੋਹੀ ਨੇ। ਹੁਣ 9 ਸਾਲ ਦੇ ਬੱਚੇ ਜਿਹੜੇ ਨੇ ਉਹ ਦੇਸ਼ ਧਰੋਹੀ ਨੇ। ਇਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਇੰਡੀਆ ਦਾ ਇਹ ਜਨਾਜ਼ਾ ਨਿਕਲ ਰਿਹਾ ਇੰਟਰਨੈਸ਼ਨਲ ਫੀਲਡ, ਉੱਥੇ ਵਾਈਟ ਹਾਊਸ ਦੇ ਨਾਲ ਇਹਨਾਂ ਨੇ ਰਾਬਤਾ ਬਣਾਇਆ ਹੋਇਆ ਹੈ ਔਰ ਇਹ ਮੋਦੀ ਐਂਡ ਕੰਪਨੀ ਚਾਹੁੰਦੇ ਨੇ ਕਿ ਟਰੰਪ ਜਿਹੜਾ ਫਰਵਰੀ ਦੇ ਅਖੀਰਲੇ ਦਿਨਾਂ 'ਚ 24 ਤੋਂ 26 ਫਰਵਰੀ ਤੱਕ ਦਾ ਉਹ ਟਾਈਮ ਲੱਭ ਰਹੇ ਨੇ ਕਿ ਜੇ ਟਰੰਪ ਭਾਰਤ ਆ ਜਾਏ ਤਾਂ ਫਿਰ ਇਹ ਹੋਏਗਾ। ਦੇਖੋ ਜੀ ਅਮਰੀਕਾ ਨੇ ਹੁਣ ਕਿਉਂਕਿ ਕਾਂਗਰਸ ਦਾ ਪ੍ਰੈਸ਼ਰ ਬਣ ਰਿਹਾ, ਬਰੀਫਿੰਗਸ ਨੇ, ਸੋ ਉਹ ਉਹਨੂੰ ਸੱਦਣ ਦੇ ਆਰ 'ਚ ਨੇ। ਇਸੇ ਤਰ੍ਹਾਂ ਨਤੀਸ਼ ਕੁਮਾਰ ਜਿਹੜਾ ਜਿਹਦੀ ਮੇਰੇ ਮਨ 'ਚ ਵੀ ਥੋੜ੍ਹੀ ਬਹੁਤ ਇੱਜ਼ਤ ਸੀ, ਖਾਸ ਤੌਰ 'ਤੇ ਜਦੋਂ 10ਵੇਂ ਪਾਤਸ਼ਾਹ ਦਾ 350 ਸਾਲਾ ਪ੍ਰਕਾਸ਼ ਪੁਰਬ ਪਟਨਾ ਸਾਹਿਬ 'ਚ ਹੋਇਆ, ਜਿਵੇਂ ਪ੍ਰਬੰਧ ਹੋਏ ਜਾਂ ਹਿਊਮਿਲਿਟੀ, ਪਰ ਇਹ ਜਿਹੜੀ ਗੱਦੀ ਹੈ ਔਰ ਇਹ ਅਸੀਂ ਬਚਪਨ 'ਚ ਸੁਣਦੇ ਹੁੰਦੇ ਸੀ ਕਿ ਸਾਰੇ ਨਸ਼ੇ ਮਾੜੇ ਨੇ, ਸ਼ਰਾਬ ਦਾ ਵੀ ਔਰ ਅਫੀਮ ਦਾ ਵੀ, ਪੋਸਤ ਦਾ ਵੀ, ਔਰ ਪਰ ਸਭ ਤੋਂ ਮਾੜਾ ਨਸ਼ਾ ਜਿਹੜਾ ਹੈ ਉਹ ਕੁਰਸੀ ਦਾ ਹੈ। ਔਰ ਉਹਦੇ ਵਿੱਚ ਪਹਿਲਾਂ ਤਾਂ ਹੁੰਦਾ ਸੀ ਕਿ ਜਿਹੜਾ ਕੁਰਸੀ ਤੇ ਬਹਿੰਦਾ ਹੈ ਉਹ ਅੱਖੋਂ ਅੰਨਾ ਹੋ ਜਾਂਦਾ ਤੇ ਕੰਨੋਂ ਬੋਲਾ ਹੋ ਜਾਂਦਾ ਕਿਉਂਕਿ ਉਹਨੂੰ ਇਕਤਦਾਰ ਦਾ ਜਾਂ ਇੰਨਾ ਹੁੰਦਾ ਹੈ। ਔਰ ਮੈਂ ਇਹ ਦੇਖ ਰਿਹਾ ਕਿ ਵੀ ਇਹੀ ਨਤੀਸ਼ ਕੁਮਾਰ, ਇਹ ਲਾਲੂ ਯਾਦਵ, ਮੁਲਾਇਮ ਸਿੰਘ ਯਾਦਵ, ਇਹ ਸਾਰੇ ਉਸ ਸਕੂਲ ਆਫ ਥਾਟ ਨੂੰ ਬਿਲੋਂਗ ਕਰਦੇ ਸੀ, ਰਾਮ ਮਨੋਹਰ ਲੋਹੀਆ ਸੋਸ਼ਲਿਸਟ ਬਰਾਬਰੀ ਦੀ ਗੱਲ ਔਰ ਅਗੇਂਸਟ ਟੋਟਲੀ। ਔਰ ਇਹ ਧਿਰਾਂ ਜਿਹੜਾ ਰਿਲੀਜੀਅਸ ਪਾਰਟੀਜ਼, BJP ਜਿਹੜੀ ਤਾਂ ਬਾਅਦ ਭਾਰਤੀ ਜਨਸੰਘ, ਇਹਨਾਂ ਦੇ ਖਿਲਾਫ ਖੁੱਲ੍ਹ ਕੇ ਲਾਈਨ ਲੈਣ ਵਾਲੇ ਸੀ ਰਾਮ ਮਨੋਹਰ ਲੋਹੀਆ। ਔਰ ਇਹ ਵੀ ਜਿਹੜਾ ਹੈ ਨਤੀਸ਼ ਕੁਮਾਰ ਦੀ ਪੋਲਿਟਿਕਸ 'ਚ ਪਾਵਰ 'ਚ ਵੀ ਉਦੋਂ ਹੀ ਆਇਆ ਹੈ। ਇੱਕ ਹਾਲਾਂ ਇਹਦਾ ਆਪਣਾ ਸੰਬੰਧ OBC ਨਾਲ ਹੈ, ਅਦਰ ਬੈਕਵਰਡ ਕਲਾਸ, ਮੁਸਲਮਾਨ ਹਮੇਸ਼ਾ ਸਪੋਰਟ ਕਰਦੇ ਰਹੇ, ਪਰ ਇਹ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਹੁਣ ਦਿੱਲੀ ਦੇ ਵਿੱਚ ਅਕਾਲੀ ਤਾਂ BJP ਨੇ ਬਾਹਰ ਕੱਢ ਦਿੱਤੇ, ਲੇਕਿਨ ਇਹਦੀ ਪਾਰਟੀ ਦੇ ਨਾਲ ਜਿਹੜਾ ਉਹ ਸਮਝੌਤਾ ਹੈ, ਸੀਟਾਂ ਵੀ ਛੱਡੀਆਂ ਨੇ। ਉਹਦੀ ਪਾਰਟੀ ਦੇ 2 ਪ੍ਰੋਮੀਨੈਂਟ ਬੰਦੇ, ਉਹਨਾਂ ਦੇ ਵਿੱਚ ਇੱਕ ਵਾਈਸ ਪ੍ਰੈਜ਼ੀਡੈਂਟ ਨੈਸ਼ਨਲ ਲੈਵਲ ਦਾ, ਇੱਕ ਜਨਰਲ ਸੈਕਟਰੀ, ਜਿਨ੍ਹਾਂ ਨੇ ਕਿਹਾ ਵੀ ਇਹ ਤੁਸੀਂ ਕਿਉਂਕਿ ਨਤੀਸ਼ ਕੁਮਾਰ ਦੀ ਪਾਰਟੀ ਨੇ ਰਾਜ ਸਭਾ 'ਚ ਵੀ ਲੋਕ ਸਭਾ 'ਚ ਵੀ CAA ਦੀ ਮਦਦ ਕੀਤੀ ਹੈ,
ਉਹਨਾਂ ਦੋਨਾਂ ਨੂੰ ਕੱਢ ਕੇ ਪਾਰਟੀ ਤੋਂ ਬਾਹਰ ਮਾਰਿਆ ਔਰ ਅੱਖਾਂ ਚੋਂ ਕੀ ਕਹਿੰਦੇ ਨੇ ਕਿ ਵੀ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਂਗ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਬੀਜੇਪੀ ਨੂੰ ਕਿਹਾ ਕਿ ਜਿਹੜਾ ਤੁਸੀਂ NPR ਬਣਾਉਣਾ ਹੈ, ਨੈਸ਼ਨਲ ਪਾਪੂਲੇਸ਼ਨ ਰਜਿਸਟਰ, ਉਹਦੇ 'ਚ ਜਿਹੜਾ ਮਾਪਿਓ ਦੇ ਜਨਮ ਦਾ ਖਾਨਾ ਹੈ ਉਹ ਬਾਹਰ ਕੱਢ ਦਿਓ। ਸੋ ਇਹ ਇਸ ਲੈਵਲ ਦੇ ਉੱਤੇ ਜਦੋਂ ਇੱਕ ਹਿੰਦੂਤਵਾ ਦਾ ਰੱਥ ਚਾਰ ਚਫੇਰੇ ਘੁੰਮ ਰਿਹਾ ਤੇ ਬਾਕੀ ਕੀ ਡਿਵੈਲਪਮੈਂਟਸ ਹੋ ਰਹੀਆਂ ਨੇ ਉੱਥੇ ਤਾਂ ਇੱਥੇ ਤਾਂ ਅਸੀਂ ਦੱਸਿਆ ਵੀ ਕਾਂਗਰੈਸ਼ਨਲ ਬਰੀਫਿੰਗ ਹੈ, ਯੂਰਪੀਅਨ ਪਾਰਲੀਮੈਂਟ ਦੇ ਵਿੱਚ ਵੀ ਜਿਹੜੇ ਨੇ ਉਹ ਮਤੇ ਆਏ ਨੇ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਪਿਛਲੇ ਦਿਨਾਂ 'ਚ ਮੇਰੀ ਦਿੱਲੀ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਮੈਨੂੰ ਕਹਿਣ ਲੱਗੇ ਜੀ ਇਹਨਾਂ ਨੇ ਸੁਪਰੀਮ ਕੋਰਟ ਵੀ ਹੁਣ ਕਾਬੂ ਕਰ ਲਿਆ ਕਿ ਵੀ ਜਿਹੜਾ ਮਾੜਾ ਮੋਟਾ ਰੰਜਨ ਗੋਗੋਈ ਸੀ ਉਹ ਵੀ ਅਖੀਰਲੇ ਦਿਨਾਂ 'ਚ ਜਾਂਦਾ ਵੀ ਉਹ ਬਾਬਰੀ ਮਸਜਿਦ ਦਾ ਕੇਸ ਇਹਨਾਂ ਦੇ ਹੱਕ 'ਚ ਕਰਕੇ ਗਿਆ, ਇਹਨਾਂ ਨੂੰ ਦੇ ਗਿਆ, ਪਰ ਉਹ ਕਹਿੰਦਾ ਫਿਰ ਵੀ ਉਹ ਕਿਤੇ ਨਾ ਕਿਤੇ ਲਾਅ ਦੇ ਥੱਲੇ ਸੀ। ਉਹਨੇ ਕਿਹਾ ਜੀ ਹੁਣ ਤਾਂ ਇਹ ਬਿਲਕੁਲ ਜੋ ਮੋਦੀ ਚਾਹੁੰਦਾ ਉਸ ਕਿਸਮ ਦਾ ਹੀ ਫੈਸਲਾ ਇਹ ਦੇ ਰਹੇ ਨੇ। ਔਰ ਕੱਲ ਦੀ ਇਹ ਖਬਰ ਸੀ ਕਿ ਕਿਵੇਂ 2002 ਦੇ ਵਿੱਚ 17-18 ਸਾਲ ਪਹਿਲਾਂ ਜਿਹੜਾ ਗੋਦਰਾ ਕਾਂਡ ਦੀ ਆੜ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਮੋਦੀ ਔਰ ਅਮਿਤ ਸ਼ਾਹ ਨੇ ਕੀਤੀ, ਉਹਦੇ 'ਚ 17 ਬੰਦੇ ਜਿਨ੍ਹਾਂ ਨੇ 33 ਮੁਸਲਮਾਨ ਸਰਦਾਰਪੁਰਾ ਵਿਲੇਜ ਦੇ ਵਿੱਚ ਮਾਰੇ ਸੀ, ਉਹ ਜੇਲ੍ਹ ਦੇ ਅੰਦਰ ਬੰਦ ਸੀ। ਔਰ ਸੁਪਰੀਮ ਕੋਰਟ ਨੇ ਕੱਲ ਇਹ 17 ਦੇ 17 ਹਿੰਦੂ ਕਾਤਲਾਂ ਦੀ ਜਿਨ੍ਹਾਂ ਨੇ ਮੁਸਲਮਾਨਾਂ ਦਾ ਜਿਹੜਾ ਹੈ ਉਹ ਖੂਨ ਕੀਤਾ 33 ਮੁਸਲਮਾਨਾਂ ਦਾ, ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਔਰ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਇਹ ਕਿਹਾ ਭਾਵੇਂ ਪਾਬੰਦੀ ਲਾਈ ਕਿ ਵੀ ਇਹ ਜਿਹੜਾ ਹੈ ਉੱਥੇ ਗੁਜਰਾਤ ਦੇ ਵਿੱਚ ਨਹੀਂ ਜਾਣਗੇ, ਪਰ ਉਹਨਾਂ ਨੇ ਇੰਦੌਰ ਔਰ ਜਬਲਪੁਰ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਰੱਖੋ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਇਹਨਾਂ ਨੂੰ ਕੰਮ ਵੀ ਲੱਭ ਕੇ ਦੇ ਔਰ ਇਹਨਾਂ ਨੂੰ ਸਪੈਸ਼ਲ ਭੱਤਾ ਦੇ ਤਾਂ ਕਿ ਇਹਨਾਂ ਦਾ ਗੁਜ਼ਾਰਾ ਹੋਏ। ਸੋ ਇਹ ਹੁਣ 17 ਸਾਲ ਬਾਅਦ ਐਸਾ ਇਹਨਾਂ ਨੂੰ ਕੀ ਸੁਝਿਆ ਸੁਪਰੀਮ ਕੋਰਟ ਨੂੰ ਕਿ ਵੀ ਜਿਹੜੇ ਬੰਦੇ ਹੁਣ ਤੱਕ ਫਾਂਸੀ ਤੇ ਲਟਕਾਏ ਜਾਣੇ ਚਾਹੀਦੇ ਸੀ ਔਰ ਕਨਵਿਕਟਡ ਨੇ ਔਰ ਉਹਨਾਂ ਨੂੰ ਬਾਹਰ ਕੱਢਣਾ ਔਰ ਉਹਨਾਂ ਦੇ ਭੱਤੇ ਦਾ ਪ੍ਰਬੰਧ ਵੀ। ਸੋ ਜਿਹੜੇ ਸੱਜਣ ਨੇ ਕਿਹਾ ਸੀ 2-3 ਦਿਨ ਪਹਿਲੇ ਕਿ ਜੀ ਸੁਪਰੀਮ ਕੋਰਟ ਇਹਨਾਂ ਨੇ ਕਾਬੂ ਕਰ ਲਿਆ, ਗੱਲ ਉਸੇ ਲਾਈਨ ਤੇ ਜਾ ਰਹੀ ਹੈ। ਪਰ ਹਾਲ ਇਹਨਾਂ ਦਾ ਆਪਣਾ ਕੀ ਚੱਲ ਰਿਹਾ ਹੈ, ਇਹ ਖਬਰ ਪਿਛਲੇ ਦਿਨਾਂ 'ਚ CRPF ਦੇ ਹਵਾਲੇ ਨਾਲ ਆਈ ਸੀ ਕਿ ਉਹਨਾਂ ਦੇ ਡਿਪਾਰਟਮੈਂਟ ਦੇ ਕੋਲ ਵੀ ਜਿਹੜਾ 3 ਲੱਖ ਬੰਦਾ ਇਹਨਾਂ ਦਾ CRPF ਦਾ ਹੈ, ਕਸ਼ਮੀਰ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਨਹੀਂ ਮਿਲੀਆਂ। ਔਰ ਅੱਜ ਇੱਕ ਖਬਰ, ਇੱਕ ਇਹਨਾਂ ਦੀ ਹੋਰ ਬੜੀ ਪਾਵਰਫੁਲ ਫੋਰਸ ਇਹਨਾਂ ਨੇ ਸਸ਼ਸਤਰ ਸੀਮਾ ਬਲ SSB ਉਹਨੂੰ ਕਹਿੰਦੇ ਨੇ, ਇਹ CRPF ਦੇ ਪੈਟਰਨ ਤੇ ਹੀ ਆਲਮੋਸਟ ਫੌਜ ਵਾਂਗ ਹੀ ਨੇ, ਬਾਰਡਰ ਨੂੰ ਡਿਫੈਂਡ ਕਰਦੀਆਂ। ਔਰ ਇਹ ਜਿਹੜਾ ਸੀਮਾ ਸੁਰੱਖਿਆ ਬਲ ਹੈ ਇਹ ਨੇਪਾਲ ਦੇ ਨਾਲ ਚਾਈਨਾ ਦੇ ਨਾਲ ਇਸ ਬਾਰਡਰ ਨੂੰ, ਔਰ ਇਹ ਖਬਰ ਹੈ ਇਨ ਮੋਦੀਜ਼ ਇੰਡੀਆ ਸਸ਼ਸਤਰ ਸੀਮਾ ਬਲ ਬੇਅਰਲੀ ਹੈਜ਼ ਮਨੀ ਟੂ ਪੇ ਜਨਵਰੀ ਐਂਡ ਫੈਬਰੂਰੀ ਸੈਲਰੀਜ਼, ਕਿ ਉਹਨਾਂ ਦੀਆਂ ਜਨਵਰੀ ਤੇ ਫਰਵਰੀ ਦੀਆਂ ਤਨਖਾਹਾਂ ਦੇਣ ਦੇ ਲਈ ਪੈਸੇ ਨਹੀਂ ਨੇ। ਦਾ ਸਸ਼ਸਤਰ ਸੀਮਾ ਬਲ whose 94,261 personnel guard the 2,450 kilometer long border with Nepal and Bhutan, has told its formations that it has hardly sufficient money to pay salaries in January and February, the Telegraph reported. An internal communication of SSB has cited paucity of funds to deny release of the Jawan's allowances, even children's education allowance and leave travel concession. This unveils the true face of the government that uses the phrase national security at the drop of the hat. ਕਿ ਵੀ ਥਾਂ ਥਾਂ ਇਹ ਨੈਸ਼ਨਲ ਸਿਕਿਉਰਿਟੀ ਦੇ ਨਾਂ ਥੱਲੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ, ਲੁੱਟ ਰਹੇ ਨੇ, ਗੁੰਮਰਾਹ ਕਰਦੇ ਨੇ, ਲੇਕਿਨ ਜਿਹੜੇ ਸਿਕਿਉਰਿਟੀ ਕਰਨ ਵਾਲੇ ਨੇ 94,261 ਬੰਦੇ ਨੇ ਜਿਹੜੇ ਭਾਰਤ ਦਾ ਬਾਰਡਰ ਨੇਪਾਲ ਔਰ ਭੂਟਾਨ ਦੇ ਨਾਲ ਜਿਹੜਾ ਲੱਗਦਾ ਹੈ ਉਹਨੂੰ ਗਾਰਡ ਕਰ ਰਹੇ ਨੇ 2,450 ਕਿਲੋਮੀਟਰ ਬਾਰਡਰ। ਔਰ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਜਨਵਰੀ ਫਰਵਰੀ ਦੀਆਂ ਤੁਹਾਡੀਆਂ ਤਨਖਾਹਾਂ ਦੇ ਲਈ। ਔਰ ਇਸ ਸਾਰੇ ਦੇ ਵਿੱਚ ਅੱਗੇ ਉਹਨਾਂ ਦੀ ਪੂਰੀ ਸਰਕੂਲਰ ਦੀ ਡੀਟੇਲ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਸੀਮਾ ਸੁਰੱਖਿਆ ਬਲ ਨਾਲ ਇਹ ਹੋਇਆ। ਲਾਸਟ ਸਪਟੈਂਬਰ ਦਾ CRPF had told its 3 lakh personnel they would not be paid their monthly ration allowance of rupees 3,600 because the Home Ministry had ignored reminders for the funds. After the Telegraph reported the matter, a controversy broke out and the Home Ministry released the money in October. उन्होंने कहा जी इसी तरह CRPF सेंट्रल रिजर्व पुलिस फोर्स
ਉਹਦੇ 3 ਲੱਖ ਮੁਲਾਜ਼ਮਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਤੁਹਾਨੂੰ ਅਸੀਂ ਰਾਸ਼ਨ ਅਲਾਉਂਸ ਦਿੰਦੇ ਆ ਜੀ 3600 ਰੁਪਈਆ ਉਹ ਅਸੀਂ ਨਹੀਂ ਦੇ ਫੰਡ ਨਹੀਂ ਹੈਗੇ। ਉਹ ਜਦੋਂ ਖਬਰ ਲੱਗੀ ਫਿਰ ਉਹ ਜਾ ਕੇ ਉਹਨਾਂ ਨੇ ਰਿਲੀਜ਼ ਕੀਤਾ। ਸੋ ਜਦੋਂ ਬਹੁਤ ਵਾਰੀ ਸਾਡੇ ਇੱਕ ਦੋ ਦਰਸ਼ਕਾਂ ਨੇ ਪੁੱਛਿਆ ਵੀ ਹੈ ਕਿ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਭਾਰਤ ਜਿਹੜਾ ਹੈ ਇਹ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਂਗ ਟੁੱਟਣ ਜਾ ਰਿਹਾ ਹੈ, ਟੁਕੜੇ ਟੁਕੜੇ ਹੋਏਗਾ, ਜੀ ਵੀ ਇੰਨਾ ਪਾਵਰਫੁਲ, ਇੰਨੀ 2 ਮਿਲੀਅਨ ਫੌਜ, ਇੰਨੀ ਫਲਾਣਾ ਉਹਨਾਂ ਦੀ ਇੰਨਾ ਵੱਡਾ ਨੰਬਰ ਇੰਸਟੀਟਿਊਸ਼ਨਸ ਕਿਵੇਂ ਟੁੱਟੇਗਾ? ਇਹ ਨੇ ਟੁੱਟਣ ਦੀਆਂ ਨਿਸ਼ਾਨੀਆਂ। ਬਿਲਕੁਲ ਕਿਉਂਕਿ ਜਿਹੜਾ ਜਦੋਂ ਅਸੀਂ ਸੋਵੀਅਤ ਯੂਨੀਅਨ ਦੀ ਗੱਲ ਕਰੀਏ ਕੋਈ ਛੋਟਾ ਮੁਲਕ ਨਹੀਂ ਸੀ। ਦੁਨੀਆ ਦੇ 70-80 ਮੁਲਕ ਜਿਹੜੇ ਨੇ ਉਹ ਉਹਨਾਂ ਦੇ ਬਲਾਕ ਦੇ ਵਿੱਚ ਸੀ। ਸਾਇੰਸ ਟੈਕਨੋਲੋਜੀ ਦੇ ਉੱਤੇ ਟੌਪ ਦੇ ਉੱਤੇ ਸੀ। ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਟੈਕਨੋਲੋਜੀ ਸੋਵੀਅਤ ਯੂਨੀਅਨ ਦੀ ਇਸ ਲੈਵਲ ਦੀ ਸੀ। ਸਭ ਤੋਂ ਪਹਿਲਾਂ ਸਪੇਸ 'ਚ ਪਹਿਲਾ ਬੰਦਾ ਯੂਰੀ ਗਾਗਰਿਨ ਸੋਵੀਅਤ ਯੂਨੀਅਨ ਨੇ ਭੇਜਿਆ ਸੀ। ਨਿਊਕਲੀਅਰ ਪਾਵਰ ਜਿਨ੍ਹਾਂ ਦੇ ਕੋਲ ਹਜ਼ਾਰਾਂ ਦੀ ਗਿਣਤੀ ਨਿਊਕਲੀਅਰ ਵਾਰਹੈਡ ਸੀ। ਦੁਨੀਆ ਦੀ ਸਟਰੋਂਗੈਸਟ ਔਰ ਸਭ ਤੋਂ ਵੱਡੇ ਨੰਬਰ ਵਾਲੀ ਚੀਨ ਤੋਂ ਬਾਅਦ ਆਰਮੀ, ਜਿਹਨੂੰ ਰੈੱਡ ਆਰਮੀ ਕਹਿੰਦੇ ਸੀ, ਜਿਨ੍ਹਾਂ ਦੇ ਨਾਂ ਤੋਂ ਜਿਹੜੇ ਨੇ ਉਹ ਛੋਟੇ ਮੁਲਕ ਕੰਬਦੇ ਸੀ। ਔਰ ਰੈੱਡ ਆਰਮੀ ਬਿਨਾਂ ਰੋਕ ਟੋਕ ਚੈਕੋਸਲੋਵਾਕੀਆ ਫਤਿਹ ਕਰ ਲਿਆ, ਹੰਗਰੀ ਕਰ ਲਿਆ, ਪੋਲੈਂਡ ਕਰ ਲਿਆ, 1979 ਦੇ ਵਿੱਚ ਅਫਗਾਨਿਸਤਾਨ 'ਚ ਜਾ ਵੜੇ ਸੀ। ਕਦੇ ਕੋਈ ਸੋਚ ਵੀ ਨਹੀਂ ਸੀ ਸਕਦਾ। ਔਰ ਇਹੀ ਸੋਵੀਅਤ ਯੂਨੀਅਨ ਸੀ ਜਿਨ੍ਹਾਂ ਦੀ ਇੰਟੈਲੀਜੈਂਸ ਏਜੰਸੀ KGB ਇੰਨੀ ਪਾਵਰਫੁਲ ਏਜੰਸੀ ਸੀ। ਬਾਰਬਰਾ ਕ੍ਰੋਸੈਟ ਨਿਊਯਾਰਕ ਟਾਈਮਸ ਦੀ ਬਿਊਰੋ ਚੀਫ ਰਹੀ ਹੈ। ਉਹਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਇੰਡੀਆ ਇਨ 21st ਸੈਂਚੁਰੀ। ਉਹਦੇ 'ਚ ਉਹਨੇ ਇੱਕ ਥਾਂ ਲਿਖਿਆ, ਉਹਨੇ ਕਿਹਾ ਕਿ ਵੀ 1980 ਦੇ ਵਿੱਚ ਜਿੰਨੇ ਮਿਡਲ ਈਸਟ ਦੀਆਂ ਕੰਟਰੀਜ਼ ਦੇ ਖੁਫੀਆ ਆਪਰੇਸ਼ਨ ਰਨ ਕੀਤੇ ਜਾਂਦੇ ਸੀ ਸੋਵੀਅਤ ਯੂਨੀਅਨ ਵੱਲੋਂ, ਉਹਨਾਂ ਦਾ ਹੈੱਡਕੁਆਰਟਰ ਦਿੱਲੀ ਸੀ। ਸੋ ਜੂਨ 84 ਦਾ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੈ ਉਸ ਦੇ ਵਿੱਚ KGB ਔਰ ਇੰਡੀਅਨ ਇੰਟੈਲੀਜੈਂਸ ਔਰ ਸੋਵੀਅਤ ਯੂਨੀਅਨ ਦੇ ਜਿਹੜੇ ਮਿਲਟਰੀ ਐਡਵਾਈਜ਼ਰ ਉਹ ਸਾਰੇ ਇਨਵੋਲਵ ਸੀ। ਇਸ ਲਈ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਵੈਲਕਮ ਕੀਤਾ ਸੀ ਸੋਵੀਅਤ ਯੂਨੀਅਨ ਨੇ, ਇਹਨਾਂ ਦਾ ਜਿਹੜਾ ਆਫੀਸ਼ੀਅਲ ਕਮਿਊਨਿਸਟ ਪਾਰਟੀ ਦਾ ਅਖਬਾਰ ਸੀ, ਪ੍ਰਵਦਾ ਉਹਦਾ ਨਾਂ ਸੀ, ਮਾਸਕੋ ਤੋਂ ਛਪਦਾ ਸੀ, ਔਰ ਉਹਦੇ 'ਚ ਵੈਲਕਮ ਕੀਤਾ ਗਿਆ। ਸੋ ਇੰਨੀ ਪਾਵਰਫੁਲ ਕੰਟਰੀ ਅਮਰੀਕਾ ਔਰ ਸੋਵੀਅਤ ਯੂਨੀਅਨ ਦੋ ਪੈਰਲਲ ਜਿਹੜੇ ਨੇ ਉਹ ਪੋਲ ਸੀ ਜਿਨ੍ਹਾਂ ਨਾਲ ਨੇ ਦੁਨੀਆ ਨੂੰ ਵੰਡਿਆ ਹੋਇਆ ਸੀ। ਕਿਵੇਂ ਟੁੱਟਿਆ? ਕੋਈ ਉਹਨੂੰ ਇਹ ਨਹੀਂ। ਜਦੋਂ ਤੁਸੀਂ ਇਸ ਕਦਰ ਆਪਣੀ ਫੌਜ ਔਰ ਖਰਚੇ ਵਧਾਉਂਦੇ ਹੋ ਔਰ ਲੋਕਾਂ ਦੇ ਵਿੱਚ ਇੱਕ ਨਿਰਾਸ਼ਤਾ ਹੁੰਦੀ ਹੈ, ਲੋਕ ਬਦਜ਼ਨ ਹੁੰਦੇ ਨੇ, ਫਿਰ ਤੁਹਾਡੀ ਇਕਨੋਮੀ ਟੁੱਟਣੀ ਸ਼ੁਰੂ ਹੁੰਦੀ। ਛੋਟੇ ਦੇਸ਼ਾਂ 'ਚ ਤਬਦੀਲੀ ਹੁੰਦੀ ਹੈ, ਕੋਈ ਫੌਜੀ ਕੂ ਹੋ ਜਾਏ, ਕੋਈ ਰੈਵੋਲੂਸ਼ਨ ਹੋ ਜਾਏ। ਵੱਡੇ ਦੇਸ਼ ਆਰਥਿਕ ਦਬਾਅ ਦੇ ਥੱਲੇ ਟੁੱਟਦੇ ਨੇ। ਹੁਣ ਜੇ ਬਹੁਤਿਆਂ ਨੂੰ ਲੱਗੇ ਕਿ ਜੀ ਪਤਾ ਨਹੀਂ ਉੱਥੇ ਗਾਂਧੀ ਨੇ ਅੰਗਰੇਜ਼ਾਂ ਨੂੰ ਕੱਢਤਾ ਜਾਂ ਕਿਸੇ ਨੇ ਕੱਢ, ਨਹੀਂ। ਸੈਕੰਡ ਵਰਲਡ ਵਾਰ ਦੇ ਵਿੱਚ ਬ੍ਰਿਟਨ ਬੇਸ਼ੱਕ ਜਿੱਤ ਗਏ ਉਹ ਜਰਮਨਾਂ ਔਰ ਜਾਪਾਨੀਆਂ ਤੋਂ, ਪਰ ਇੰਨੇ ਕੁ ਕਰਜ਼ਾਈ ਹੋ ਗਏ, ਫਾਈਨੈਂਸ਼ੀਅਲੀ ਇੰਨੇ ਕੁ ਵੀਕ ਹੋ ਗਏ ਕਿ ਉਹਨਾਂ ਨੇ ਅਗਲੇ 10 12 15 ਸਾਲਾਂ 'ਚ 60 ਮੁਲਕ ਆਜ਼ਾਦ ਕੀਤੇ। 1960 ਤੱਕ। ਫਿਰ ਇੱਕ ਤੋਂ ਬਾਅਦ ਇੱਕ ਅਫਰੀਕਾ ਹੋਏ, ਉਹ ਸਾਊਥ ਅਮਰੀਕਾ ਹੋਏ, ਉਹ ਏਸ਼ੀਆ ਹੋਏ। ਕਿਉਂਕਿ ਜਦੋਂ ਤੁਸੀਂ ਆਰਥਿਕ ਤੌਰ ਤੇ ਤੰਗਦਸਤੀ ਜਾਂ ਦਿਵਾਲੀਏ ਵੱਲ ਮੁਲਕ ਜਾਣਾ ਸ਼ੁਰੂ ਹੋ ਜਾਂਦਾ ਫਿਰ ਤੁਸੀਂ ਕਿਸੇ ਤੇ ਗਲਬਾ ਬਣਾ ਕੇ ਨਹੀਂ ਰੱਖ ਸਕਦੇ। ਸੋ ਜੇ ਅੱਜ ਭਾਰਤ ਦਾ ਇਹ ਹਾਲ ਹੈ, ਅਜੇ ਅਸੀਂ ਦੇਖ ਰਹੇ ਹਾਂ ਕਿ ਜੀ ਇਕਨੋਮੀ ਜਾਂ ਦੂਜੀ ਕੋਈ ਆਇਲ ਪ੍ਰਾਈਸਿਸ ਬਹੁਤ ਨਹੀਂ ਚੜੇ ਔਰ ਆਲਰੇਡੀ ਭਰਿਆ ਖਜ਼ਾਨਾ ਮਿਲਿਆ ਮੋਦੀ ਐਂਡ ਕੰਪਨੀ ਨੂੰ, ਕਿਉਂਕਿ ਜਿਹੜੇ ਮਨਮੋਹਨ ਸਿੰਘ ਦੌਰ ਦੇ 10 ਸਾਲ ਸੀ ਉਹਦੇ ਵਿੱਚ ਖੁਸ਼ਹਾਲੀ, ਇਕਨੋਮਿਕਲ ਰਿਫਾਰਮਸ ਦੇ ਥੱਲੇ ਬਾਹਰਲੀ ਇਨਵੈਸਟਮੈਂਟ ਔਰ ਜਿਹੜਾ ਉਹਨਾਂ ਦੇ ਕੋਲ ਮੇਰੇ ਖਿਆਲ $150 ਬਿਲੀਅਨ ਦਾ ਫੋਰਨ ਐਕਸਚੇਂਜ ਰਿਜ਼ਰਵ ਸੀ ਛੱਡ ਕੇ ਗਏ। ਹੁਣ ਹਾਲਾਤ ਕੀ ਚੱਲ ਰਹੇ ਨੇ ਕਿ ਵੀ ਅਦਰਵਾਈਜ਼ ਕੋਈ ਇਹ ਨਹੀਂ ਹੈ ਕਿ ਭਾਰਤ 'ਚ ਕੋਈ ਰਿਸੈਸ਼ਨ ਆ, ਪਰ ਉਹਨਾਂ ਦੀ ਗਰੋਥ ਰੇਟ ਤੁਸੀਂ ਦੇਖੋ, ਜਿਹੜਾ ਉਹ ਕੈਲਕੂਲੇਟ ਕਰ ਰਹੇ ਸੀ ਜੀ 7% ਹੈ, 10 ਚਲਾ ਜਾਏਗਾ, ਅਸੀਂ ਚੀਨ ਨੂੰ ਬੀਟ ਕਰ ਦਿਆਂਗੇ, ਅਮਰੀਕਾ ਨੂੰ। ਅੱਜ ਹਾਲ ਇਹ ਹੈ ਕਿ ਇੰਟਰਨੈਸ਼ਨਲ ਮੋਨੀਟਰੀ ਫੰਡ ਔਰ ਦੂਜੇ ਵੀ ਜਿਹੜੇ ਨੇ ਵਰਲਡ ਬੈਂਕ ਉਹ 2.5 ਤੋਂ 3% ਕਹਿੰਦੇ, 5 ਕਹੀ ਜਾਂਦੇ ਨੇ ਝੂਠ ਨਾਲ। ਇਨਵੈਸਟਮੈਂਟ ਬੰਦ ਹੋਈ ਹੈ, ਅਨਇੰਪਲੋਇਮੈਂਟ ਜਿਹੜੀ ਕਲਾਈਮੈਕਸ ਦੇ ਉੱਤੇ ਹੈ, ਤੇ CRPF ਔਰ ਸੀਮਾ ਸੁਰੱਖਿਆ ਬਲ ਵਾਲਿਆਂ ਦੀਆਂ ਤਨਖਾਹਾਂ ਦੇਣ ਲਈ ਪੈਸੇ ਨਹੀਂ ਨੇ, ਤੇ ਫਿਰ ਇਹ ਸੋਵੀਅਤ ਯੂਨੀਅਨ ਯੂਗੋਸਲਾਵੀਆ ਦੇ ਰਸਤੇ ਤੇ ਨਹੀਂ ਜਾ ਰਿਹਾ ਤੇ ਕਿਹਦੇ ਰਸਤੇ ਤੇ ਜਾ ਰਿਹਾ? ਸੋ ਜ਼ਾਹਿਰ ਹੈ ਕਿ ਵੀ ਇਹ ਜਿਹੜਾ, ਔਰ ਜਦੋਂ ਕੋਈ ਇਸ ਰਸਤੇ ਤੇ ਇੱਕ ਵਾਰੀ ਤੁਹਾਡੀ ਬਦਨਾਮੀ ਦਾ ਦੌਰ ਸ਼ੁਰੂ ਹੁੰਦਾ ਤੇ ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ ਹੁੰਦਾ। ਫਿਰ ਉਹਨੂੰ
ਤੁਸੀਂ ਜਿਹੜਾ ਉਹ ਥੱਲੇ ਨੂੰ ਹੀ ਜਾ ਰਿਹਾ ਹੁੰਦਾ, ਫਿਰ ਤਾਂ ਉਹੀ ਹੁੰਦਾ ਹੈ ਜਿਹੜੇ ਜਿਵੇਂ ਉਹ ਕਾਮਰੇਡ ਨਾਰਾ ਲਾਉਂਦੇ ਹੁੰਦੇ ਸੀ ਕਿ ਗਲੀ ਸੜੀ ਸਰਕਾਰ ਕੋ ਇੱਕ ਧੱਕਾ और और दो। दो। ਹੁਣ ਤਾਂ ਇਹੀ ਹੈ ਕਿ ਵੀ ਇਹ ਗਲੀ ਸੜੀ ਸਰਕਾਰ ਕੋ ਇੱਕ ਧੱਕਾ और दो। ਔਰ ਇਸ ਖਿੱਤੇ ਚੋਂ ਇਸ ਸਬ ਕੰਟੀਨੈਂਟ ਚੋਂ ਜਿਹੜਾ ਹੈ ਉਹ ਲਗਭਗ 10-12 ਨੈਸ਼ਨੈਲਿਟੀਜ਼ ਉਹ ਆਜ਼ਾਦੀ ਪਾਣਗੇ। ਜਿਵੇਂ ਸੋਵੀਅਤ ਯੂਨੀਅਨ ਦੇ ਟੁੱਟਣ ਦੇ ਨਾਲ 15 ਦੇਸ਼ ਬਣੇ, ਇਵੇਂ ਹੀ ਹਾਲ ਇਹਨਾਂ ਦਾ ਹੋਣ ਜਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇੱਥੇ ਲੈਣੇ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।